ਸੇ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਨਿੱਘੀ ਜੀ ਐਨ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਰੋ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਮੋਹਨ ਸਿੰਘ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਲਈ ਤੇ ਜਨਵਰੀ 6 ਦੀ ਜੋ ਪ੍ਰੋਬ ਚੱਲ ਰਹੀ ਆ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਮਾਈਕ ਪੈਂਸ ਜੋ ਵਾਈਸ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਸੀਗਾ ਜਿਸ ਟਾਈਮ ਦੇ ਉੱਤੇ ਇਨਸਰੈਕਸ਼ਨ ਕੈਪੀਟਲ ਦੇ ਵਿੱਚ ਹੋਈ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਡਿਮਾਂਡ ਕੀਤਾ ਸੀ ਵੀ ਜੋ ਇਲੈਕਸ਼ਨ ਦੇ ਰਿਜ਼ਲਟ ਆ ਉਹਨਾਂ ਨੂੰ ਰਿਜੈਕਟ ਕੀਤਾ ਜਾਵੇ। ਕਹਿੰਦੇ ਵੀ ਉਹਨਾਂ ਦੋਨਾਂ ਦੇ ਵਿਚਾਲੇ ਹੀਟਡ ਡਿਸਕਸ਼ਨ ਵੀ ਹੋਈ ਸੀ। ਜੌਨ ਈਸਟਮੈਨ, ਇੱਕ ਵਕੀਲ ਜੋ ਪ੍ਰੈਜ਼ੀਡੈਂਟ ਟਰੰਪ ਨੂੰ ਐਡਵਾਈਜ਼ ਕਰਦਾ ਸੀ, ਉਹਨਾਂ ਨੇ ਕਿਹਾ ਸੀ ਵੀ ਇੱਕੋ ਇੱਕ ਬੰਦਾ ਆ ਵਾਈਸ ਪ੍ਰੈਜ਼ੀਡੈਂਟ ਪੈਂਸ ਜਿਨ੍ਹਾਂ ਦੇ ਕੋਲ ਅਥਾਰਟੀ ਆ ਯੂਨੀਲੈਟਰਲੀ ਉਹ ਇਲੈਕਸ਼ਨ ਨੂੰ ਓਵਰਟਰਨ ਕਰ ਸਕਦੇ ਹੈਗੇ ਆ। ਤੇ ਉਹੀ ਬੰਦਾ ਪ੍ਰੈਜ਼ੀਡੈਂਟ ਟਰੰਪ ਦੇ ਵਕੀਲ ਰੂਡੀ ਜੁਲਿਆਨੀ ਨੂੰ ਇੱਕ ਤਰ੍ਹਾਂ ਦੇ ਨਾਲ ਸਲਾਹ ਦੇ ਰਿਹਾ ਸੀ। ਸੋ ਇਹ ਤਾਂ ਜਨਵਰੀ 6 ਦੀ ਬਾਬਤ ਗੱਲ ਆ। ਤੇ ਨਾਲ ਦੀ ਨਾਲ ਅੱਜ ਜੋ ਨਵੇਂ ਪੋਲ ਆਏ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਕੰਡੀਸ਼ਨ ਬਾਹਲੀ ਗੁੱਡ ਨਹੀਂ ਹੈਗੀ। ਉਹਨਾਂ ਦਾ ਡਿਸਅਪਰੂਵਲ ਰੇਟਿੰਗ ਬਹੁਤ ਜ਼ਿਆਦਾ ਘਟ ਗਿਆ ਹੈਗਾ, 39% ਦੇ ਉੱਤੇ ਆ ਗਿਆ। 1541 ਦੇ ਕਰੀਬ US ਦੇ ਅਡਲਟ ਸਰਵੇ ਕੀਤੇ ਗਏ ਆ। ਇਸ ਨਵੇਂ ਸਰਵੇ ਦੇ ਮੁਤਾਬਕ ਯਾਹੂ ਨੇ ਇਹ ਨਿਊਜ਼ ਦਿੱਤੀ ਆ। ਇਹਦੇ ਵਿੱਚ ਇਹ ਕਿਹਾ ਗਿਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ 44% ਲੋਕ ਕਹਿੰਦੇ ਆ ਵੀ ਅਸੀਂ ਵੋਟ ਪਾਵਾਂਗੇ ਤੇ ਪ੍ਰੈਜ਼ੀਡੈਂਟ ਬਾਈਡਨ ਨੂੰ 42%, ਜਿਹੜੀਆਂ ਇਲੈਕਸ਼ਨਸ 2024 ਦੇ ਵਿੱਚ ਆਣੀਆਂ ਆ। ਈਵਨ ਦੋ ਇਸ ਟਾਈਮ ਦੇ ਉੱਤੇ ਸੈਡੀਸ਼ਨ ਦੀ ਕੰਟਰੋਵਰਸੀ ਪ੍ਰੈਜ਼ੀਡੈਂਟ ਟਰੰਪ ਦੇ ਵੱਲ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਕੱਲ ਮਾਈਕ ਪੈਂਸ ਹੁਣਾਂ ਦੇ ਜਿਹੜੇ ਨਜ਼ਦੀਕੀ ਇੱਕ GOP ਦੇ ਹੀ ਜੱਜ ਆ, ਉਹਨਾਂ ਨੇ ਇਹੀ ਚੀਜ਼ ਨੂੰ ਮੁੜ ਜਿਹੜਾ ਉਹ ਦੁਹਰਾਇਆ ਵੀ ਇਹ ਖਤਰਨਾਕ ਸਥਿਤੀ ਜਿਹੜੀ ਆ ਉਸ ਟਾਈਮ ਦੇ ਉੱਤੇ ਟਰੰਪ ਹੁਣਾਂ ਦੀਆਂ ਗੱਲਾਂ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਬਣੀ ਹੈਗੀ ਆ। ਤੇ ਬਾਕੀ ਮੌਜੂਦਾ ਹਾਲਾਤਾਂ ਦੇ ਵਿੱਚ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਵੀ ਬਾਈਡਨ ਹੁਣਾਂ ਦੀ ਸਥਿਤੀ ਕੋਈ ਬਹੁਤੀ ਮਜ਼ਬੂਤ ਨਹੀਂ ਆ ਇਸ ਮੌਕੇ। ਇਨਫਲੇਸ਼ਨ ਦੇ ਕਰਕੇ, ਇਕੋਨਮੀ ਦੇ ਕਰਕੇ ਬਹੁਤ ਬੁਰੇ ਜਿਹੜੇ ਉਹ ਹਾਲਾਤ ਨੇ। ਲਗਾਤਾਰ ਫਿਊਲ ਦੀਆਂ ਪ੍ਰਾਈਸਾਂ ਵਧਣ ਦੇ ਕਰਕੇ ਬਾਈਡਨ ਪ੍ਰਸ਼ਾਸਨ ਖੁਦ ਆਪ ਖਤਰੇ ਦੇ ਵਿੱਚ ਜਿਹੜਾ ਉਹ ਹੈਗਾ ਆ। ਆਲਦੋ ਟਵੀਟ ਕਰਕੇ, ਬਿਆਨ ਜਾਰੀ ਕਰਕੇ ਉਹ ਇਹ ਗੱਲਾਂ ਜ਼ਰੂਰ ਦੁਹਰਾ ਰਹੇ ਆ ਵੀ ਅਸੀਂ ਡੈਫਿਸਿਟ ਨੂੰ ਘਟਾ ਦੇਣਾ ਆ, ਅਸੀਂ ਆਹ ਚੀਜ਼ ਜਿਹੜੀ ਉਹ ਕਰ ਦੇਣੀ ਆ, ਪਰ ਤੇਲ ਦੀਆਂ ਕੀਮਤਾਂ ਦੇ ਉੱਤੇ ਲਗਾਤਾਰ ਜਿਹੜਾ ਵਾਧਾ ਹੋ ਰਿਹਾ ਆ ਉਸ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਇਹ ਹਾਲ ਦੀ ਘੜੀ ਤਾਂ ਇਹ ਨਾਕਾਮਯਾਬ ਨੇ। ਪਿਛਲੇ ਕਈ ਮਹੀਨਿਆਂ ਤੋਂ ਇਹ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆ, ਪਰ ਕੋਈ ਇਹਨਾਂ ਤੋਂ ਗੱਲ ਬਣ ਨਹੀਂ ਰਹੀ। ਸੋ ਓਵਰਆਲ ਇਕੋਨਮੀ ਜਿਹੜੀ ਰਿਕਵਰੀ ਆ
ਉਸ ਨੂੰ ਲੈ ਕੇ ਕਹਿੰਦੇ ਵਾਈਟ ਹਾਊਸ ਵਾਲੇ ਹੁਣ ਸਿਰ ਨਾਲ ਸਿਰ ਜੋੜ ਕੇ ਬੈਠੇ ਆ, ਬ੍ਰੇਨਸਟਾਰਮ ਕਰਦੇ ਆ ਵੀ ਕਿੱਦਾਂ ਜਿਹੜਾ ਉਹ ਕੰਮ ਸੂਤ ਜਿਹੜਾ ਉਹ ਕੀਤਾ ਜਾਵੇ। ਇਹਨਾਂ ਨੇ ਇਸੇ ਬਾਬਤ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀਗਾ ਵੀ ਵੱਡੀਆਂ ਜਿਹੜੀਆਂ ਆਇਲ ਰਿਫਾਈਨਰੀਜ਼, ਆਇਲ ਕੰਪਨੀਜ਼ ਆ, ਉਹਨਾਂ ਨੂੰ ਚਿੱਠੀ ਲਿਖੀ ਵੀ ਪ੍ਰੋਫਿਟ ਨੂੰ ਛੱਡੋ, ਪੈਟਰੀਓਟ ਜਿਹੜੀ ਉਹ ਬਣੋ, ਤੁਸੀਂ ਇਸ ਯੁੱਧ ਦਾ, ਯੂਕਰੇਨ ਤੇ ਰਸ਼ੀਆ ਦੇ ਯੁੱਧ ਦਾ ਨਜਾਇਜ਼ ਫਾਇਦਾ ਚੱਕਦੇ ਹੋਏ 3 ਗੁਣਾ ਤੁਸੀਂ ਆਪਣੇ ਪ੍ਰੋਫਿਟਾਂ ਨੂੰ ਵਧਾਇਆ ਆ, ਤੇ ਇਹ ਥੋੜ੍ਹੀ ਹੁਣ ਇਨਵੈਸਟਮੈਂਟ ਕਰੋ, ਤੇਲ ਵੱਧ ਜਿਹੜਾ ਉਹ ਕੱਢ ਕੇ ਤੁਸੀਂ ਲੋਕਾਂ ਤੱਕ ਜਿਹੜਾ ਉਹ ਪਹੁੰਚਾਓ। ਪਰ ਹਾਲ ਦੀ ਘੜੀ ਜੋ ਕਿਆਸ ਰਹੀਆਂ ਨੇ, ਤੇਲ ਦੀਆਂ ਕੀਮਤਾਂ ਲਗਾਤਾਰ ਜਿਹੜੀਆਂ ਆ ਉਹ ਵੱਧ ਰਹੀਆਂ ਨੇ। ਡੀਜ਼ਲ ਦੀ ਸ਼ਾਰਟੇਜ ਜਿਹੜੀ ਆ ਉਹ ਵੀ ਕਹਿੰਦੇ ਵੀ ਆਉਣ ਦੀ ਸੰਭਾਵਨਾ ਬਣ ਸਕਦੀ ਆ। ਸੋ ਨੈਸ਼ਨਲ ਐਵਰੇਜਿਸ ਗੈਸ ਪ੍ਰਾਈਸਿਸ ਦੀਆਂ ਲਗਾਤਾਰ ਐਵਰੀ ਡੇ ਜਿਹੜੀ ਉਹ ਵੱਧ ਰਹੀਆਂ ਨੇ। ਇਸ ਮੌਕੇ ਨੈਸ਼ਨਲ ਐਵਰੇਜ US ਦੇ ਵਿੱਚ ਗੈਸ ਦੀ, ਰੈਗੂਲਰ ਗੈਸ ਦੀ, ਉਹ $5 ਆ, ਤੇ ਡੀਜ਼ਲ ਦੀ $5 ਤੇ ਤਕਰੀਬਨ 80 ਸੈਂਟ ਜਿਹੜੀ ਉਹ ਹੈਗੀ ਆ। ਜੇ ਉਹੀ ਗੱਲ ਆਪਾਂ ਕੈਲੀਫੋਰਨੀਆ ਦੀ ਕਰਦੇ ਜਾਈਏ, ਇੱਥੇ ਗੈਸ ਪ੍ਰਾਈਸ $6 ਤੇ 42 ਸੈਂਟ ਐਵਰੇਜ ਜਿਹੜੀ ਆ ਉਹ ਹੋ ਚੁੱਕੀ ਆ, ਤੇ ਜਿਹੜੀ ਡੀਜ਼ਲ ਆ ਉਹ $7 ਐਵਰੇਜ ਜਿਹੜੀ ਉਹ ਹੋਈ ਹੈਗੀ ਆ। ਸੋ ਐਵਰੀ ਡੇ ਇਹ ਤਾਂ ਨੂੰ ਜਿਹੜਾ ਉਹ ਕੰਮ ਜਾ ਰਿਹਾ ਹੈਗਾ ਆ। ਸੋ ਸਥਿਤੀ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਬੇਕਾਬੂ ਹੁੰਦੀ ਜਾ ਰਹੀ ਆ। ਇਹਦੇ ਨਾਲ ਡੈਮੋਕ੍ਰੇਟਸ ਨੂੰ ਬਹੁਤ ਭੈੜਾ ਅਸਰ ਆ ਰਹੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਦੇਖਣਾ ਪੈਣਾ ਆ। ਹੁਣ ਤਾਂ ਆ ਵੀ ਰਿਪਬਲਿਕਨ ਜੇ ਚੁੱਪ ਕੀਤੇ ਵੀ ਬੈਠੇ ਰਹਿਣ, ਨਾ ਉਹ ਕੁਛ ਬੋਲਣ, ਨਾ ਉਹ ਕੁਛ ਕਰਨ, ਸਿਰਫ ਤੇ ਸਿਰਫ ਇਕੋਨਮੀ ਦੀ ਗੱਲ ਕਰਨ, ਤਾਂ ਬੜੀ ਈਜ਼ੀਲੀ ਬੈਕ ਇਨ ਮੈਜੋਰਟੀ ਜਿਹੜੇ ਆ ਉਹ ਆ ਸਕਦੇ ਨੇ। ਤੇ ਡੈਮੋਕ੍ਰੇਟ ਹੱਥ ਪੱਲੇ ਮਾਰ ਰਹੇ ਆ, ਪਰ ਹਾਲ ਦੀ ਘੜੀ ਇਹਨਾਂ ਦੇ ਹੱਥ ਕੁਛ ਲੱਗ ਨਹੀਂ ਰਿਹਾ, ਜਿਹਦੇ ਨਾਲ ਇਸ ਇਕੋਨਮੀ ਨੂੰ, ਇਨਫਲੇਸ਼ਨ ਨੂੰ, ਜਿਹੜੇ ਪ੍ਰਾਈਸਿਸ ਜਿਹੜੇ ਲਗਾਤਾਰ ਹਰ ਇੱਕ ਚੀਜ਼ ਦੇ ਉੱਤੇ ਵੱਧ ਰਹੇ ਆ, ਰਿਸੈਸ਼ਨ ਦੇ ਖਤਰੇ ਨੂੰ ਜਿਹੜਾ ਉਹ ਟਾਲਣ 'ਚ ਕਾਮਯਾਬ ਹੋਣ। ਸੋ ਇਹੀ ਜਿਹੜੀ ਸਥਿਤੀ ਆ ਇਕੋਨਮੀ ਨੂੰ ਲੈ ਕੇ ਬਣੀ ਪਈ ਆ। ਕਈਆਂ ਨੇ ਹਰਜੋਤ ਸਿੰਘ ਜੀ ਕਹਿਣਾ ਹੈ ਵੀ ਜਾਣ ਕੇ ਇਦਾਂ ਦੀਆਂ ਗੱਲਾਂ ਕਰਦੇ, ਡਰਾਉਂਦੇ ਆ, ਪਰ ਨਹੀਂ, ਇਹ ਰਿਐਲਿਟੀ ਹੈਗੀ ਆ ਜੋ ਆਪਾਂ ਨੂੰ ਇਸ ਟਾਈਮ ਸਾਹਮਣੇ ਦਿਖ ਰਿਹਾ। ਹੁਣ ਜਿਹੜੀ ਐਵਰੇਜ ਗੈਸ ਪ੍ਰਾਈਸ ਅਸੀਂ ਆਪਣੇ ਕੋਲੋਂ ਤਾਂ ਦੱਸਿਆ ਨਹੀਂ, ਜੋ AAA ਗੈਸ ਪ੍ਰਾਈਸਿਸ ਦੀ ਉਹਨਾਂ ਦੀ ਵੈਬਸਾਈਟ ਤੇ ਨੈਸ਼ਨਲ ਐਵਰੇਜਿਸ ਆ, ਉਹੀ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸ਼ੇਅਰ ਕਰ ਰਹੇ ਆ। ਹੁਣ ਉਹ ਤੋਂ ਝੂਠਿਆਂ ਤਾਂ ਨਹੀਂ ਆ, ਉਸ ਜਿਹੜਾ ਉਹ ਹੋ ਸਕਦਾ ਵੀ ਅੱਖਾਂ ਬੰਦ ਕਰ ਲਈਏ, ਅੱਖਾਂ ਫੇਰ ਲਈਏ ਤੇ ਸ਼ਾਇਦ ਇਹ ਝੂਠ ਹੋ ਜਾਏ, ਪਰ ਨਹੀਂ, ਇਹ ਰਿਐਲਿਟੀ ਆ ਇਸ ਟਾਈਮ। ਸੋ ਫਿਊਲ ਰੀਬੇਟਸ ਕਹਿੰਦੇ ਵੀ ਐਡਮਿਨਿਸਟ੍ਰੇਸ਼ਨ ਹੁਣ ਇਸ ਟਾਈਮ ਇਹ ਸੋਚ ਰਿਹਾ ਆ ਵੀ ਫਿਊਲ ਰੀਬੇਟਸ ਜਿਹੜੇ ਦਿੱਤੇ ਜਾ ਸਕਦੇ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਵੋਟਰ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਆ, ਖਾਸ ਕਰਕੇ ਪੰਪ ਦੇ ਉੱਤੇ, ਤੇ ਹਰ ਇੱਕ ਚੀਜ਼ ਦੀ ਪ੍ਰਾਈਸ ਲਗਾਤਾਰ ਵਧਣ ਦੇ ਕਰਕੇ। ਜੀ, ਸੋ ਬਿਲਕੁਲ ਇਨਫਲੇਸ਼ਨ ਕੱਲਾ ਗੈਸ ਨਹੀਂ, ਤੁਸੀਂ ਕੋਈ ਗਰੋਸਰੀ ਲੈ ਲਓ, ਕੁਛ ਵੀ ਲੈ ਲਓ। ਮੈਨੂੰ 33 ਸਾਲ ਹੋ ਗਏ, ਪਰ 33 ਸਾਲਾਂ 'ਚ ਮੈਂ ਕਦੇ ਵੀ ਇੰਨੀ ਜ਼ਿਆਦਾ ਮਹਿੰਗਾਈ ਨਹੀਂ ਦੇਖੀ ਸੀ। ਈਵਨ ਦੋ ਜਿਸ ਟਾਈਮ ਤੇ ਲੋਕ $5 ਜਾਂ $6 ਪਰ ਆਵਰ ਦੇ ਹਿਸਾਬ ਨਾਲ ਵੀ ਜੋਬ ਕਰਦੇ ਸੀ, ਉਸ ਟਾਈਮ ਤੇ ਵੀ ਇੰਨਾ ਜ਼ਿਆਦਾ ਸਸਤਾ ਹੁੰਦਾ ਸੀ। 2 ਚੀਜ਼ਾਂ ਮੇਨ, ਅਮਰੀਕਾ ਜਿਹਦੇ ਕਰਕੇ ਜਾਣਿਆ ਜਾਂਦਾ ਸੀ ਵੀ ਕੋਈ ਬੰਦਾ ਭੁੱਖਾ ਨਹੀਂ ਮਰਦਾ, ਰੋਟੀ ਪਾਣੀ ਇੱਥੇ ਬਹੁਤ ਸਸਤਾ ਹੈਗਾ, ਤੇ ਦੂਸਰਾ ਰਹਿਣਾ ਬੜਾ ਸਸਤਾ, ਵੀ ਸਸਤੀਆਂ ਵੀ ਹਰ ਬੰਦਾ ਅਫੋਰਡ ਕਰ ਸਕਦਾ ਸੀ। ਪਰ ਪਿਛਲੇ 10-15 ਸਾਲਾਂ ਤੋਂ ਇਹ ਸਿਚੁਏਸ਼ਨ, ਖਾਸ ਕਰਕੇ ਰੈਂਟਲ ਤੇ ਘਰਾਂ ਦੀ ਤਾਂ ਬਹੁਤ ਬੈਡ ਹੋਈ ਆ, ਤੇ ਹੁਣ ਫੂਡ ਦੀ, ਗੈਸ ਦੀ, ਇਹ ਬਹੁਤ ਜ਼ਿਆਦਾ ਬੈਡ ਹੋਈ ਆ। ਅਗਲੀ ਜੀ। ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਪੁਟਿਨ ਰਸ਼ੀਆ ਦੇ, ਉਹ ਹੁਣ ਬਾਹਰ ਨਿਕਲੇ ਆ 4 ਮਹੀਨਿਆਂ ਬਾਅਦ। ਪਹਿਲਾਂ ਤਾਂ ਬਹੁਤ ਖਬਰਾਂ ਆਉਂਦੀਆਂ ਸੀਆਂ ਵੀ ਸ਼ਾਇਦ ਉਹ ਇੱਕ ਬੰਕਰ ਦੇ ਵਿੱਚੋਂ ਆਰਡਰ ਦੇਈ ਜਾਂਦੇ ਆ, ਤੇ ਬਾਹਰ ਨਿਕਲਦਿਆਂ ਨੇ ਉਹਨਾਂ ਨੇ ਕਾਫੀ ਅਮਰੀਕਾ ਦੇ ਉੱਤੇ ਆਪਣਾ ਨਜਲਾ ਝਾੜਿਆ ਹੈਗਾ। ਤੇ ਉਹ ਕਹਿੰਦੇ ਆ ਵੀ ਜਦੋਂ ਤੋਂ ਹੀ ਕੋਲਡ ਵਾਰ ਖਤਮ ਹੋਇਆ, ਤੇ USA ਨੇ ਆਪਣੇ ਆਪ ਨੂੰ ਗੋਡ ਦਾ ਰਿਪਰੈਜ਼ੈਂਟੇਟਿਵ ਧਰਤੀ ਦੇ ਉੱਤੇ ਪੇਸ਼ ਕਰ ਦਿੱਤਾ, ਤੇ ਉਹ ਆਪਣੇ ਆਪ ਨੂੰ ਯੂਨੀਲੈਟਰਲੀ ਯੂਨੀਪੋਲਰ ਵਰਲਡ ਦੇ ਵਿੱਚ ਉਹ ਸਮਝ ਰਹੇ ਆ, ਤੇ ਇਹ ਇਸ ਦਾ ਹੁਣ ਐਂਡ ਹੈਗਾ ਆ। ਉਹਨਾਂ ਨੇ ਜੋ ਲੈਕਚਰ ਕਰਨਾ ਸੀ ਉਹ 90 ਮਿੰਟ ਲੇਟ ਕਰਨਾ ਪਿਆ। ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਨੇ ਦੱਸਿਆ, ਕਿਉਂਕਿ ਯੂਕਰੇਨੀਅਨ IT ਆਰਮੀ ਨੇ ਉਹਨਾਂ ਦੇ ਹੈਕ ਕਰ ਲਿਆ ਸੀ। 90 ਮਿੰਟ ਉਹਨਾਂ ਦਾ ਜੋ ਉੱਥੇ ਸਾਰਾ ਸਿਸਟਮ ਸੀਗਾ, ਉਸਨੂੰ ਹੈਕ ਕਰ ਰੱਖਿਆ ਹੈਗਾ। ਸੋ ਰਸ਼ੀਆ ਨੇ ਇਹ ਕਿਹਾ ਵੀ ਅਗਲਾ ਜੋ ਭੁੱਖਮਰੀ ਆਊਗੀ, ਉਹਦੇ ਲਈ ਅਮਰੀਕਾ ਵਾਲੇ ਜ਼ਿੰਮੇਵਾਰ ਹੋਣਗੇ, ਕਿਉਂਕਿ ਯੂਕਰੇਨ ਤੇ ਰਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਫੂਡ, ਖਾਸ ਕਰਕੇ ਕਣਕ ਹੁੰਦੀ ਆ, ਤੇ ਪੂਰੀ ਦੁਨੀਆ ਨੂੰ ਜਾਂਦੀ ਹੈਗੀ ਆ। 49 ਮਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਆ।
ਦੋਨਾਂ ਹੀ ਨੂੰ, US ਤੇ ਯੂਰਪੀਅਨ ਯੂਨੀਅਨ, ਦੋਨਾਂ ਨੂੰ ਉਸਨੇ ਜ਼ਿੰਮੇਵਾਰ ਠਹਿਰਾਇਆ ਹੈਗਾ ਯੂਕਰੇਨ ਵਾਰ ਦੇ ਲਈ। ਪਰ ਯੂਕਰੇਨ ਦੀ ਕੰਡੀਸ਼ਨ ਬਹੁਤ ਬੁਰੀ ਆ। ਬਹੁਤ ਵੱਡੀ ਗਿਣਤੀ 'ਚ ਲੋਕ ਮਾਰੇ ਜਾ ਚੁੱਕੇ ਆ। ਪੂਰੀ ਤਰ੍ਹਾਂ ਇਸ ਟਾਈਮ ਕਿੰਨੇ ਜ਼ਿਆਦਾ ਸ਼ਹਿਰ ਤਬਾਹ ਕਰ ਦਿੱਤੇ ਗਏ ਹੈਗੇ। ਜੀ ਬਿਲਕੁਲ, ਹਮਲਾ ਕਰਨ ਉਹ, ਲੋਕੀ ਮਾਰਨ ਉਹ, ਤੇ ਕਸੂਰ ਅਮਰੀਕਾ ਦਾ। ਚਲੋ ਇਹ ਤਾਂ ਕਹਿ ਦੇਣਾ ਕਿਤੇ ਨਾ ਕਿਤੇ ਉਹਨਾਂ ਦੇ ਲਈ, ਉਹਨਾਂ ਨੂੰ ਸੌਖਾ ਸ਼ਾਇਦ ਜਿਹੜਾ ਆ ਉਹ ਲੱਗਦਾ ਆ। ਪਰ ਜਿਹੜੀਆਂ ਗੱਲਾਂ ਕਹਿ ਕੇ ਉਹਨਾਂ ਨੇ ਉਹ ਜਿਹੜਾ ਉਹ ਹਮਲਾ ਕੀਤਾ, ਉਹਨਾਂ ਵਿੱਚੋਂ ਤਾਂ ਕੁਛ ਵੀ ਉਸ ਦੇ ਵਿੱਚ ਸੱਚਾਈ ਨਹੀਂ ਆ। ਹੁਣ ਫੂਡ ਗ੍ਰੇਨ ਦੇ ਉੱਤੇ ਹਰਜੋਤ ਸਿੰਘ ਜੀ, ਉਹਨਾਂ ਦੇ ਯੂਕਰੇਨ ਦੇ ਉੱਤੇ ਇਹ ਚੋਰੀ ਕਰਕੇ ਉਹਨੂੰ ਆਪ ਮਾਰਕੀਟ 'ਚ ਵੇਚ ਕੇ ਬਿਲੀਅਨਸ ਆਫ ਡਾਲਰ ਜਿਹੜੇ ਉਹਨਾਂ ਨੇ ਕਮਾਏ ਹੈਗੇ ਆ। ਉਧਰਲੇ ਪਾਸੇ ਰੂਸ ਨੇ ਤੇਲ ਦੀਆਂ ਜਿਹੜੀ ਸ਼ਾਰਟੇਜਿਸ ਕਰਕੇ ਯੂਰਪ ਦੇ ਵਿੱਚ ਉਹਨਾਂ ਦਾ ਵੀ ਧੂੰਆਂ ਜਿਹੜਾ ਇਸ ਟਾਈਮ ਕੱਢਿਆ ਪਿਆ ਆ। ਯੂਰਪੀਅਨ ਲੀਡਰ ਕੱਲ੍ਹ ਹੀ ਜਿਹੜਾ ਉਹ ਆਖ ਰਹੇ ਸੀਗੇ ਵੀ ਭਾਈ ਕਿਸ ਤਰੀਕੇ ਦੇ ਨਾਲ ਜਿਹੜਾ ਰੂਸ ਆ ਉਹ ਤੇਲ ਨੂੰ ਇੱਕ ਹਥਿਆਰ ਦੇ ਵਜੋਂ ਜਿਹੜਾ ਆ ਉਹ ਵਰਤ ਰਿਹਾ ਹੈਗਾ ਆ। ਸੋ ਹੁਣ ਅੱਗੇ ਕੀ ਬਣਨ ਜਾ ਰਿਹਾ ਆ, ਸਥਿਤੀ ਕਿੱਦਾਂ ਦੀ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਪ੍ਰੋਬਲਮ ਕੀ ਹੁੰਦੀ ਆ ਹਰਜੋਤ ਸਿੰਘ ਜੀ, ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਲੜਾਈ ਚੱਲਦੀ ਆ, ਹੁਣ ਤਾਂ ਸਾਰੇ ਜਣੇ ਯੂਕਰੇਨ ਦਾ ਸਾਥ, ਅਮਰੀਕਾ ਵੀ ਤੇ ਯੂਰਪੀਅਨ ਸੰਘ ਵੀ ਜਿਹੜਾ ਉਹ ਦਈ ਜਾਂਦਾ ਹੈਗਾ। ਮੈਜੋਰਟੀ ਯੂਰਪੀਅਨ ਮੁਲਕ ਜਿਹੜੇ ਉਹ ਦਈ ਜਾਂਦੇ ਆ। ਪਰ ਜੇ ਲੰਮਾ ਸਮਾਂ ਚੱਲਦੀ ਆ, ਹੁਣ ਜਿਹੜਾ 3 ਮਹੀਨੇ ਤੋਂ ਉੱਤੇ ਹੋ ਗਿਆ, ਸਾਲ ਖੰਡ ਜੇ ਕੁਛ ਚੱਲਦਾ ਆ, ਕੀ ਸਾਲ ਬਾਅਦ ਇਹ ਸਾਰੇ ਜਾਣੇ ਇਕੱਠੇ ਹੋਣਗੇ, ਯੂਕਰੇਨ ਦੀ ਪਿੱਠ ਥਾਪੜਨਗੇ? ਇਹ ਦੇਖਣ ਵਾਲੀ ਗੱਲ ਹੋਊਗੀ। ਯੂਰਪ ਦੇ ਕਈ ਲੀਡਰ ਕੱਲ੍ਹ ਜ਼ੈਲੈਂਸਕੀ ਨੂੰ ਵੀ ਜਿਹੜੇ ਉਹ ਮਿਲੇ ਸੀਗੇ। ਉਹ ਤਾਂ ਆਮ ਜਿਹੜੀ ਆਰਮੀ ਵਾਲੀ ਗ੍ਰੀਨ ਟੀ-ਸ਼ਰਟ ਪਾ ਕੇ ਸੀਗਾ, ਤੇ ਦੂਜਿਆਂ ਨੇ ਕੋਟ-ਕੂਟ ਪਾ ਕੇ ਫੋਟੋਆਂ ਜਿਹੜੀਆਂ ਉੱਥੇ ਉਹ ਖਿਚਾਉਣ ਡਏ ਸੀਗੇ। ਸੋ ਹੁਣ ਦੇਖੋ, ਭਰੋਸਾ ਦਿਵਾਉਂਦੇ ਆ। ਯੂਕਰੇਨ ਬਾਰ-ਬਾਰ ਮੰਗ ਕਰ ਰਿਹਾ ਵੀ ਭਾਈ ਸਾਨੂੰ ਲੋੜ ਆ ਇਸ ਟਾਈਮ ਹਥਿਆਰਾਂ ਦੀ, ਜੇ ਅਸੀਂ ਰੂਸ ਦਾ ਜਿਹੜਾ ਉਹ ਮੁਕਾਬਲਾ ਕਰਨਾ ਆ। ਹੁਣ ਅਮਰੀਕਾ ਨੇ ਆਲਰੇਡੀ $54 ਬਿਲੀਅਨ ਯੂਕਰੇਨ ਨੂੰ ਇਸ ਸਾਲ ਦੇ ਵਿੱਚ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਆਲਰੇਡੀ ਕਾਂਗਰਸ ਵੱਲੋਂ ਅਪਰੂਵ ਕਰਕੇ ਜਿਹੜਾ ਉਹ ਦੇ ਦਿੱਤਾ ਗਿਆ ਆ, ਉਸ ਨੂੰ ਜਾ ਰਿਹਾ ਹੈਗਾ, ਜਿਸ ਦੇ ਵਿੱਚ ਫੌਜੀ ਸਹਾਇਤਾ ਹੈ। ਰੀਸੈਂਟਲੀ ਇੱਕ ਹੋਰ $1 ਬਿਲੀਅਨ ਦਾ ਨਵਾਂ ਪੈਕੇਜ ਯੂਕਰੇਨ ਨੂੰ ਹਥਿਆਰ ਦੇਣ ਦੇ ਲਈ ਆਰਮੀ ਮਿਲਟਰੀ ਅਸਿਸਟੈਂਸ ਦੇ ਨਾਂ ਦੇ ਉੱਤੇ ਜਿਹੜਾ ਉਹ ਦਿੱਤਾ ਗਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਯੂਕਰੇਨ ਦੇ ਲੋਕਾਂ ਦੇ ਲਈ ਕੋਈ ਬਹੁਤੀ ਸਥਿਤੀ ਜਿਹੜੀ ਉਹ ਚੰਗੀ ਨਹੀਂ ਹੈਗੀ। ਜੀ ਬਿਲਕੁਲ, ਯੂਕਰੇਨ ਦੇ ਲੋਕ ਕਹਿ ਰਹੇ ਆ ਵੀ ਸਾਡੇ ਦਾਣੇ ਜਿਹੜੇ ਆ ਉਹ ਚੋਰੀ ਕਰ ਰਹੇ ਆ ਕਣਕ ਨੂੰ, ਤੇ ਮਾਈਨਸ ਉਹਨੀ ਖੇਤਾਂ ਦੇ ਵਿੱਚ ਲਾ ਦਿੱਤੀਆਂ ਆ, ਤੇ ਸਾਡੀ ਜਿਹੜੀ ਧਰਤੀ ਆ ਉਸ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਅਗਲੀ ਖਬਰ ਵੱਲ ਚਲੀਏ। ਇੰਡੀਆ ਤੋਂ ਤੁਸੀਂ ਸਵੇਰੇ ਵੀ ਖਬਰਾਂ ਸੁਣੀਆਂ ਆ। ਅੱਜ ਲਗਭਗ ਹਰ ਇੱਕ US ਦਾ ਜੋ ਮੀਡੀਆ ਆਊਟਲੈਟ ਹੈਗਾ ਆ, ਉਹਦੇ ਫਰੰਟ ਪੇਜ ਤੇ ਸਟੋਰੀ ਬਣੀ ਹੋਈ ਹੈਗੀ ਆ। ਖਾਸ ਕਰਕੇ ਜੋ ਪ੍ਰੋਟੈਸਟ ਇੰਡੀਆ ਦੇ ਵਿੱਚ ਹੋ ਰਹੇ ਆ ਫੌਜ ਨੂੰ ਲੈ ਕੇ, ਇੱਕ ਜਾਣੇ ਦੀ ਕਹਿੰਦੇ ਮੌਤ ਵੀ ਹੋ ਗਈ ਹੈਗੀ ਆ। ਤੇਲੰਗਾਨਾ ਸਟੇਟ ਦੇ ਵਿੱਚ ਜਿਹੜੇ ਰॉयट्स ਹੋ ਰਹੇ ਆ, ਉਹਦੇ ਕਰਕੇ ਇੱਕ ਮੌਤ ਵੀ ਹੋਈ ਹੈਗੀ ਆ। ਇਹ ਕਾਫੀ ਵੱਡਾ ਇਸ਼ੂ ਬਣਦਾ ਜਾ ਰਿਹਾ। ਦੂਜੇ ਪਾਸੇ ਬਹੁਤ ਸਾਰੇ ਮੁਸਲਮਾਨ ਲੋਕਾਂ ਦੇ ਘਰ, ਬਿਜ਼ਨੈਸਸ ਢਾਏ ਜਾ ਰਹੇ ਆ। ਉਹਦੇ ਸੰਬੰਧ ਦੇ ਵਿੱਚ ਵੀ ਅਨੁਦਿਤੀ ਰਾਏ ਜੋ ਇੱਕ ਰਾਈਟਰ ਹੈਗੀ ਆ, ਉਹਨਾਂ ਲੇਖ ਲਿਖਿਆ ਆ। ਉਹ ਵੀ ਬਹੁਤ ਸਾਰੇ ਜੋ ਨਿਊਜ਼ਪੇਪਰ ਆ ਵਰਲਡ ਦੇ, ਉਹਨਾਂ ਦੇ ਵਿੱਚ ਛਾਪਿਆ ਗਿਆ ਆ ਵੀ ਕਿਸ ਤਰ੍ਹਾਂ ਮਿਨੋਰਟੀਜ਼ ਦੇ ਨਾਲ ਉਹ ਧੱਕਾ ਕਰ ਰਹੇ ਆ। ਵੀ ਪਹਿਲਾਂ ਤਾਂ ਮਾਰਦੇ ਸੀ, ਕੁੱਟਦੇ ਸੀ, ਹੁਣ ਉਹਨਾਂ ਦੀ ਪ੍ਰਾਪਰਟੀ ਨੂੰ ਵੀ ਢਾਹ ਰਹੇ ਹੈਗੇ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨੇਟ ਦੇ ਵਿੱਚੋਂ ਇੱਕ ਵੈਟਰਨਸ ਨੂੰ ਮਦਦ ਕਰਨ ਦੇ ਲਈ, ਜਿਹੜਾ ਬਰਨ ਪਿਟ ਨੂੰ ਐਕਸਪੋਜ਼ ਹੋਏ ਆ ਵੈਟਰਨਸ, ਉਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਆ। 14 ਦੇ ਮੁਕਾਬਲੇ ਜਿਹੜੇ 84 ਸੈਨੇਟਰਸ ਆ, ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ। ਇਸ ਦੇ ਨਾਲ ਜਿਹੜੇ ਮਿਲੀਅਨਸ ਆਫ ਵੈਟਰਨਸ, ਜਿਨ੍ਹਾਂ ਨੇ ਫੌਜ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਕੰਮ ਕੀਤਾ ਆ, ਜਿਹੜੇ ਟਾਕਸਿਕ ਬਰਨ ਪਿਟਸ ਦੇ ਕਹਿ ਲਓ ਫਿਊਮਸ ਨੂੰ ਐਕਸਪੋਜ਼ ਹੋਏ ਸੀਗੇ ਆਪਣੀ ਮਿਲਟਰੀ ਸਰਵਿਸ ਦੇ ਦੌਰਾਨ, ਉਹਨਾਂ ਦੇ ਲਈ ਜਿਹੜੀ ਇਹ ਮਦਦ ਹੋਵੇਗੀ। ਸੋ ਕਹਿੰਦੇ ਵੀ ਇਸ ਦੇ ਉੱਤੇ ਬੋਲਦੇ ਹੋਏ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਨੇ ਕਿਹਾ ਵੀ ਇਹ ਬੜੇ ਚਿਰ ਤੋਂ ਚਿਰੋਖੀ ਮੰਗ ਸੀ ਕਿ ਅੱਜ ਦਾ ਦਿਨ ਇਤਿਹਾਸਿਕ ਆ, ਤੇ ਜਿਹੜੇ ਵੈਟਰਨਸ ਆ ਉਹਨਾਂ ਦੇ ਲਈ ਇਹ ਮਦਦ ਜਿਹੜੀ ਉਹ ਹੋਵੇਗੀ। ਸੋ ਕਹਿੰਦੇ ਵੀ ਪੈਕਟ ਐਕਟ ਦੇ ਤਹਿਤ ਇਸ ਬਿੱਲ ਨੂੰ ਅਮੈਂਡ ਜਿਹੜਾ ਉਹ ਕਰਕੇ ਉਹ ਲਿਆਂਦਾ ਗਿਆ ਸੀਗਾ। ਨੈਂਸੀ ਪਲੋਸੀ ਜਿਹੜੀ ਹਾਊਸ ਦੀ ਸਪੀਕਰ, ਉਹਨਾਂ ਨੇ ਕਿਹਾ ਵੀ ਇਸ ਬਿੱਲ ਨੂੰ ਜਲਦ ਹੀ ਹਾਊਸ ਦੇ ਵਿੱਚ ਲਿਆਂਦਾ ਜਾਵੇਗਾ,
ਤੇ ਉੱਥੋਂ ਮੂਵ ਕਰਕੇ ਪਾਸ ਕਰਵਾ ਕੇ ਤੇ ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜੇ ਡੈਸਕ ਦੇ ਉੱਤੇ ਘੱਲਿਆ ਜਾਊਗਾ ਉਸਨੂੰ ਸਾਈਨ ਕਰਨ ਦੇ ਲਈ। ਸੋ 14 ਜਿਹੜੇ ਕਹਿੰਦੇ ਆ ਵੀ ਸੈਨੇਟਰਸ ਆ, ਉਹਨਾਂ ਨੇ ਇਹਨਾਂ ਵੈਟਰਨਸ ਦੇ ਉਲਟ ਵੀ ਜਿਹੜੀ ਉਹ ਵੋਟ ਪਾਈ ਹੈਗੀ ਆ। ਸੋ ਹੋਇਆ ਤੇ ਇਹ ਬਾਈ ਪਾਰਟੀਜ਼ਨ ਲੈਵਲ ਦੇ ਉੱਤੇ ਆ, ਪਰ 14 ਜਿਹੜੇ ਕੁਛ ਹੈਗੇ ਨੇ ਸੈਨੇਟਰਸ, ਉਹਨਾਂ ਨੇ ਇਹਨਾਂ ਵੈਟਰਨਸ ਦੀ ਇਸ ਲਿਹਾਜ਼ ਦੇ ਵਿੱਚ ਮਦਦ ਕਰਨ ਤੋਂ ਇਨਕਾਰ ਕੀਤੀ। ਸੈਨੇਟਰ ਔਸਫ ਨੇ ਇਹ ਜਿਹੜਾ ਬਿੱਲ ਪੇਸ਼ ਜਿਹੜਾ ਉਹ ਕੀਤਾ ਸੀਗਾ, ਜਿਹੜੇ ਜਾਰਜੀਆ ਤੋਂ ਇਸ ਵਾਰ ਪਹਿਲੀ ਵਾਰੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਉੱਥੋਂ ਜਿਹੜੇ ਜਿੱਤ ਕੇ ਉੱਥੇ ਪਹੁੰਚੇ ਸੀਗੇ। ਸੋ ਕਹਿੰਦੇ ਵੀ ਇਰਾਕ ਤੇ ਵੈਟਰਨ ਅਫਗਾਨਿਸਤਾਨ ਦੇ ਜਿਹੜੇ ਵੈਟਰਨਸ ਆਫ ਅਮਰੀਕਾ ਆ, 2020 ਦਾ ਇੱਕ ਸਰਵੇ ਆ, ਉਸ ਦੇ ਵਿੱਚ ਉਹ ਕਹਿੰਦੇ ਆ, ਇਹ ਐਡਵੋਕੇਸੀ ਕਰਦੇ ਆ ਜਿਹੜੇ ਇਰਾਕ ਤੇ ਅਫਗਾਨਿਸਤਾਨ ਵੈਟਰਨਸ ਦੀ। ਕਹਿੰਦੇ ਵੀ 86% ਜਿਹੜੇ ਉਸ ਦੇ ਵਿੱਚ ਰਿਸਪੋਂਡੈਂਟ ਸੀਗੇ, ਯਾਨੀ ਕਿ ਆਰਮੀ ਜਿਨ੍ਹਾਂ ਨੇ ਕੰਮ ਕੀਤਾ ਆ, ਉਹ ਬਰਨ ਪਿਟਸ ਤੇ ਹੋਰ ਜਿਹੜੇ ਟਾਕਸਿਨ ਕੈਮੀਕਲਸ ਆ ਉਹਨਾਂ ਨੂੰ ਐਕਸਪੋਜ਼ ਹੋਏ ਸੀ। ਸੋ ਬਰਨ ਪਿਟ ਕੀ ਹੁੰਦੀ ਆ ਵੀ ਜਿਹੜਾ ਗਾਰਬੇਜ ਤੇ ਉਹ ਸਾਰੀਆਂ ਚੀਜ਼ਾਂ ਆ, ਉਸ ਨੂੰ ਇਹ ਓਪਨ ਏਅਰ ਕੰਬਸ਼ਨ ਜਿਹੜਾ ਟਰੈਸ਼ ਦਾ ਜਿਹੜਾ ਉਹ ਕੀਤਾ ਜਾਂਦਾ ਆ। ਉਹਦੇ ਵਿੱਚ ਕਈ ਤਰੀਕੇ ਦਾ ਜਿਹੜਾ ਵੇਸਟ ਡਿਸਪੋਜ਼ਲ ਹੁੰਦਾ ਆ, ਤੇ ਉਹਦੀਆਂ ਹੀ ਫਿਊਮਸ ਦੇ ਕਰਕੇ ਇਹਨਾਂ ਵੈਟਰਨਸ ਨੂੰ ਬਾਅਦ ਦੇ ਵਿੱਚ ਲੌਂਗ ਟਰਮ ਇਫੈਕਟਸ ਜਿਹੜੇ ਉਹ ਦੇਖਣੇ ਪਏ ਹੈਗੇ। ਸੋ ਉਹਨਾਂ ਦੀ ਮਦਦ ਦੇ ਲਈ ਇਹ ਨਵਾਂ ਬਿੱਲ ਜਿਹੜਾ ਸੈਨੇਟ ਦੇ ਵਿੱਚੋਂ ਪਾਸ ਹੋ ਚੁੱਕਾ ਆ। ਤੇ ਇੱਕ ਹੋਰ ਬਿੱਲ ਦੀ ਜੇ ਗੱਲ ਕਰਦੇ ਜਾਈਏ, ਜਿਹੜੇ ਕੁਛ ਦਿਨ ਪਹਿਲਾਂ ਸੈਨੇਟ ਤੇ ਹਾਊਸ ਨੇ ਸੁਪਰੀਮ ਕੋਰਟ ਦੇ ਜਸਟਿਸਿਸ ਦੀ ਵਾਧੂ ਸੁਰੱਖਿਆ ਦੇ ਲਈ, ਉਹਨਾਂ ਨੂੰ ਸੁਰੱਖਿਆ ਨੂੰ ਲੈ ਕੇ ਜਿਹੜਾ ਬਿੱਲ ਪਾਸ ਕੀਤਾ ਸੀ, ਉਹ ਪ੍ਰੈਜ਼ੀਡੈਂਟ ਬਾਈਡਨ ਨੇ ਕੱਲ ਜਿਹੜਾ ਆ ਉਸ ਦੇ ਉੱਤੇ ਸਾਈਨ ਕਰ ਦਿੱਤੇ ਸੀਗੇ। ਸੋ ਉਹ ਸਾਈਨ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਜਸਟਿਸਿਸ ਸੁਪਰੀਮ ਕੋਰਟ ਦੇ ਆ, ਉਹਨਾਂ ਦੀ ਵਾਧੂ ਸੁਰੱਖਿਆ ਦੀ ਕਾਰਵਾਈ ਆ ਉਹ ਕਾਨੂੰਨ ਦੇ ਵਿੱਚ ਬਦਲ ਚੁੱਕੀ ਆ। ਜੀ, ਅਗਲੀ ਖਬਰ ਸਟਾਕ ਮਾਰਕੀਟ ਦੇ ਨਾਲ ਆ। ਸਟਾਕ ਮਾਰਕੀਟ ਹਜੇ ਵੀ ਬੈਡ ਸਿਚੁਏਸ਼ਨ ਦੇ ਵਿੱਚ ਹੀ ਆ। ਜੇ ਅੱਜ ਦੀ ਗੱਲ ਕਰਦੀ ਜਾਈਏ ਤੇ ਡਾਓ ਜੋਨ ਇੰਡਸਟਰੀਅਲ ਹਜੇ ਵੀ ਡਾਊਨ ਹੈ 40 ਪੁਆਇੰਟ ਦੇ ਕਰੀਬ। ਕੱਲ ਤਾਂ ਕਾਫੀ ਡਾਊਨ ਗਿਆ ਸੀ। ਨੈਸਡੈਕ ਥੋੜਾ ਅਪ ਆ 141 ਪੁਆਇੰਟ। S&P ਇੰਡੈਕਸ ਵੀ 6 ਦੇ ਕਰੀਬ ਅਪ ਹੈਗਾ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇੰਟਰਵਿਊ ਵੀ ਦਿੱਤੀ ਆ ਰਿਸੈਸ਼ਨ ਦੇ ਸਬੰਧ ਦੇ ਵਿੱਚ। ਉਹਨਾਂ ਨੇ ਕਿਹਾ ਵੀ ਰਿਸੈਸ਼ਨ ਇਜ਼ ਨਾਟ ਇਨਐਵਿਟੇਬਲ। ਕਹਿੰਦੇ ਵੀ 2 ਸਾਲਾਂ ਦੇ ਵਿੱਚ ਕਰੋਨਾ ਵਾਇਰਸ ਤੇ ਹੁਣ ਰਸ਼ੀਆ ਤੇ ਯੂਕਰੇਨ ਦੀ ਜੰਗ, ਇਹ ਸਾਰਾ ਕੁਝ ਤੇ ਲੋਕਾਂ ਦਾ ਵੀ ਮੋਰਲ ਬਹੁਤ ਡਾਊਨ ਹੈਗਾ। ਰੀਅਲੀ ਅਮਰੀਕਨ ਪੀਪਲਸ ਆਰ ਰੀਅਲੀ ਡਾਊਨ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕਰਕੇ ਆ ਜਾਂ, ਉਹ ਕਹਿੰਦੇ ਵੀ ਜੇ ਮੇਰੇ ਕਰਕੇ ਇਕੱਲਾ ਅਮਰੀਕਾ, ਤਾਂ ਹੁਣ ਤਾਂ ਪੂਰੇ ਵਰਲਡ ਦੇ ਵਿੱਚ ਹੀ ਇਨਫਲੇਸ਼ਨ ਇੰਨਾ ਜ਼ਿਆਦਾ ਹੋਇਆ। ਯੂਰਪ ਦੇ ਵਿੱਚ ਤਾਂ ਬਹੁਤ ਬੁਰੀ ਸਿਚੁਏਸ਼ਨ ਹੈਗੀ ਆ। ਬਾਕੀ ਜਿਹੜੀਆਂ ਥਰਡ ਵਰਲਡ ਕੰਟਰੀਜ਼ ਜਾਂ ਗਰੀਬ ਮੁਲਕ ਹੈਗੇ, ਉਹਨਾਂ ਦਾ ਵੀ ਬੁਰਾ ਹਾਲ ਆ। ਸੋ ਜਿਸ ਤਰ੍ਹਾਂ ਮੈਂ ਕੱਲ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਖਬਰ, ਕਿਸ ਤਰ੍ਹਾਂ ਜਾਰਜ ਸੋਰੋਸ ਉਹ ਕਹਿ ਰਿਹਾ ਵੀ ਇਹ ਡਿਪਰੈਸ਼ਨ ਵੀ ਆ ਸਕਦਾ ਹੈਗਾ। ਤੇ ਖਾਸ ਕਰਕੇ ਜੋ ਗਰੀਬ ਮੁਲਕ ਹੈਗੇ ਆ, ਉੱਥੇ ਭੁੱਖਮਰੀ ਬਹੁਤ ਹੋ ਸਕਦੀ ਹੈਗੀ ਆ। ਜੀ ਜੀ, ਮੋਂਟੇਨਾ ਦੇ ਗਵਰਨਰ ਗ੍ਰੈਗ ਗਾਇਨਫੋਰਟੇ, ਉਹਨਾਂ ਦੀ ਆਲੋਚਨਾ ਜਿਹੜੀ ਉਹ ਹੋ ਰਹੀ ਆ। ਮੋਂਟੇਨਾ ਦੇ ਵਿੱਚ ਫਲੱਡਿੰਗ ਹਿਸਟੋਰਿਕ ਇਤਿਹਾਸਕ ਤੌਰ ਦੇ ਉੱਤੇ ਚੱਲ ਰਹੀ ਆ, ਜਿਸ ਕਰਕੇ ਯੈਲੋਸਟੋਨ ਨੈਸ਼ਨਲ ਪਾਰਕ ਆ ਉਸ ਨੂੰ ਬੰਦ ਕਰਨਾ ਪਿਆ। ਮਿਲੀਅਨਸ ਆਫ ਡਾਲਰ ਦਾ ਜਿਹੜਾ ਉਹ ਡੈਮੇਜ ਹੋਇਆ ਆ। 6 ਦਿਨਾਂ ਬਾਅਦ ਕਹਿੰਦੇ ਆ ਵੀ ਉਹ ਵਾਪਸ ਘਰ ਮੋਂਟੇਨਾ ਨੂੰ ਜਿਹੜਾ ਹੁਣ ਪਰਤ ਰਹੇ ਹੈਗੇ ਆ। ਕਹਿੰਦੇ ਵੀ ਉਹ ਪਿਛਲੇ ਹਫਤੇ ਹੀ ਮੁਲਕ ਨੂੰ ਜਿਹੜਾ ਉਹ ਛੱਡ ਕੇ ਗਏ ਸੀ। ਕਹਿੰਦੇ ਵੀ ਆਪਣੇ ਪਰਸਨਲ ਟ੍ਰਿਪ ਦੇ ਉੱਤੇ ਗਏ ਸੀਗੇ, ਜਿਹੜਾ ਆਪਣੀ ਵਾਈਫ ਦੇ ਨਾਲ ਉਹਨਾਂ ਨੇ ਉਲੀਕਿਆ ਹੋਇਆ ਸੀ ਲੰਮੇ ਚਿਰ ਤੋਂ। ਪਰ ਆਪਣੇ ਜਿਹੜੇ ਕੌਂਸਟੀਚੁਐਂਟਸ ਆ, ਆਪਣੇ ਸੂਬੇ ਦੇ ਜਿਹੜੇ ਲੋਕਾਂ ਦੇ ਨਾਲ ਜੋ ਦੁਰਦਸ਼ਾ ਹੋ ਰਹੀ ਆ, ਉਸ ਨੂੰ ਦੇਖਦੇ ਹੋਏ ਵੀ ਵਾਪਸ ਛੱਡ ਕੇ ਨਹੀਂ ਆਏ। ਇਹ ਸੇਮ ਥਿੰਗ ਜਿੱਦਾਂ ਟੈਕਸਸ ਵਾਲਾ ਟੈਡ ਕਰੂਜ਼, ਜਦੋਂ ਬਿਜਲੀ ਗਈ ਸੀ, ਲੋਕ ਮਰ ਰਹੇ ਸੀਗੇ ਟੈਕਸਸ, ਤੇ ਉਹ ਭੱਜ ਕੇ ਜਿਹੜਾ ਕੈਨਕਨ ਦੇ ਵਿੱਚ ਮੈਕਸੀਕੋ ਦੇ ਵਿੱਚ ਉਹ ਚਲਾ ਗਿਆ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ। ਪਰ ਲੋਕ ਇਹੋ ਜਿਹੀਆਂ ਚੀਜ਼ਾਂ ਨੂੰ ਨੋਟ ਕਰਦੇ ਵੀ ਭਾਈ ਔਖੇ ਵੇਲੇ ਕੌਣ ਜਿਹੜਾ ਉਹ ਸਾਡੇ ਨਾਲ ਇਹ ਖੜਦਾ ਆ। ਉੱਧਰ ਇਹ ਕਿਹਾ ਗਿਆ ਵੀ ਮੋਂਟੇਨਾ ਡਿਜ਼ਾਸਟਰ ਡੈਕਲੇਰੇਸ਼ਨ ਉਸ ਨੂੰ ਅਪਰੂਵ ਕਰ ਦਿੱਤਾ ਗਿਆ ਆ ਵਾਈਟ ਹਾਊਸ ਦੇ ਜਿਹੜਾ ਉਹ ਦੁਆਰਾ। ਸੋ ਕਹਿੰਦੇ ਵੀ ਜਿੰਨੀ ਦੇਰ ਤੱਕ ਉੱਥੋਂ ਦੇ ਗਵਰਨਰ ਵਾਪਸ ਪਹੁੰਚ ਰਹੇ ਸੀ, ਉਸ ਤੋਂ ਪਹਿਲਾਂ ਹੀ ਵਾਈਟ ਹਾਊਸ ਨੇ ਇਸ ਨੂੰ ਡਿਜ਼ਾਸਟਰ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਆ। ਸੋ ਐਕਸਟ੍ਰੀਮ ਫਲੱਡਿੰਗ ਦੇ ਨਾਲ ਕਹਿੰਦੇ ਵੀ ਯੈਲੋਸਟੋਨ ਦੀ ਨੈਸ਼ਨਲ ਪਾਰਕ ਆ, ਉਸ ਦੀ ਸੀਨਰੀ ਦੇ ਉੱਤੇ ਵੀ ਜਿਹੜਾ ਵੱਡਾ ਅਸਰ ਇੱਕ ਹਿਸਾਬ ਦੇ ਨਾਲ ਫਰਕ ਪਵੇਗਾ। ਸੋ
ਕੀ ਜਿਹੜਾ ਹਰਜੋਤ ਸਿੰਘ ਜੀ ਬਣੂਗਾ, ਸਥਿਤੀ ਕਾਫੀ ਮਾੜੀ ਆ, ਕਿਉਂਕਿ ਯੈਲੋਸਟੋਨ ਰਿਵਰ ਦੇ ਉੱਤੇ ਕੋਈ ਕਿਸੇ ਵੀ ਤਰੀਕੇ ਦਾ ਕੋਈ ਬੰਨ ਨਹੀਂ ਆ। ਜਿਹੜੇ ਵੀ ਰਿਵਰ ਦੇ ਇਰਦ ਗਿਰਦ, ਦਰਿਆ ਦੇ ਲਾਗੇ ਛਾਗੇ ਕਈ ਘਰ ਸੀਗੇ, ਕੈਬਨ ਸੀਗੇ, ਕਈ ਮਡ ਸਲਾਈਡਸ, ਰੌਕ ਸਲਾਈਡਸ ਦੇ ਨਾਲ ਨਾਲ ਜਿਹੜੀ ਧਰਤੀ ਆ ਦਰਿਆ ਨੇ ਜਿਹੜਾ ਉਹ ਪੱਟ ਕੇ ਹੀ ਜਿਹੜੀ ਉਹ ਲੈ ਗਈ, ਤੇ ਉਹ ਘਰ ਪਾਣੀ ਦੀ ਭੇਂਟ, ਇਸ ਦਰਿਆ ਦੀ ਭੇਂਟ ਜਿਹੜੇ ਉਹ ਚੜ ਚੁੱਕੇ ਨੇ। ਤੇ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ 'ਚ ਕਹਿੰਦੇ ਵੀ ਕੁਛ ਏਰੀਏ ਆ ਜਿੱਥੇ ਸਭ ਤੋਂ ਵਰਸਟ ਏਅਰ ਕੁਆਲਿਟੀ ਹੈਗੀ ਆ ਪੂਰੇ ਮੁਲਕ ਦੇ ਮੁਕਾਬਲੇ ਜੇ ਦੇਖਿਆ ਜਾਵੇ। ਤੇ ਇਹ ਸਭ ਤੋਂ ਵੱਡੀ ਪ੍ਰੋਬਲਮ ਸਨਮਾਈਕੇਨ ਵੈਲੀ ਦੇ ਵਿੱਚ ਹੈਗੀ ਆ। 40% ਦੇ ਕਰੀਬ ਲੋਕ ਜੋ ਇਹਨਾਂ ਜਗ੍ਹਾ ਦੇ ਵਿੱਚ ਰਹਿੰਦੇ ਆ ਜਿੱਥੇ ਏਅਰ ਕੁਆਲਿਟੀ ਜਾਂ ਤਾਂ ਫੇਲਿੰਗ ਗ੍ਰੇਡ ਲੈਵਲ ਤੇ ਆ ਜਾਂ ਅਨਹੈਲਥੀ ਲੈਵਲ ਦੇ ਉੱਤੇ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਸਨਮਾਈਕੇਨ ਵੈਲੀ 'ਚ ਆਇਲ ਪ੍ਰੋਡਕਸ਼ਨ ਕਰਕੇ, ਐਗਰੀਕਲਚਰ ਕਰਕੇ, ਵੇਅਰ ਹਾਊਸ ਡਿਸਟ੍ਰੀਬਿਊਸ਼ਨ ਬਹੁਤ ਸਾਲਾਂ ਤੋਂ, ਤੇ ਇਹ EPA ਨੇ ਦੱਸਿਆ ਆ ਵੀ ਇਹ ਏਰੀਆ ਏਅਰ ਕੁਆਲਿਟੀ ਦੇ ਲਈ ਬਹੁਤ ਬੈਡ ਹੈਗਾ। ਤੇ ਹੁਣ ਗਰਮੀਆਂ ਆ ਤੇ ਸਾਰਿਆਂ ਨੂੰ ਜਿਹੜਾ ਆ ਇਸ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਤੁਸੀਂ ਬਾਹਰ ਨਿਕਲਣਾ ਹੈਗਾ ਆ। ਜੀ, ਆਪਾਂ ਇੱਥੇ ਇੱਕ ਲਵਾਂਗੇ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਾਂ ਬਾਤਾਂ, ਖਬਰਾਂ ਦਾ ਸਿਲਸਿਲਾ ਜਿਹੜਾ ਆ ਉਹ ਜਾਰੀ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੈ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਜਗਾਰਾ ਮੂਵਮੈਂਟ ਤੋਂ ਜਸਲੀਨ ਕੌਰ ਜਿਹੜੇ ਉਹ ਜੁੜ ਚੁੱਕੇ ਆ ਤੇ ਉਹ ਆਪਾਂ ਜਿੱਦਾਂ ਟਰੱਕਿੰਗ ਦੇ ਬਾਰੇ ਹਮੇਸ਼ਾ ਦੱਸਦੇ ਰਹਿੰਦੇ ਵੀ ਕੁਛ ਨਾ ਕੁਛ ਉਹਨਾਂ ਨੂੰ ਕੀਆਂ ਸਮੱਸਿਆਵਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪੈ ਰਿਹਾ ਆ। ਸੋ ਉਸ ਦੇ ਬਾਬਤ ਇੱਕ ਇਹਨਾਂ ਨੇ ਟਰੱਕਰਸ ਦੀ ਮੀਟਿੰਗ ਜਿਹੜੀ ਉਹ ਰੱਖੀ ਆ, ਉਸ ਦੇ ਵਿੱਚ ਡਿਸਕਸ਼ਨ ਜਿਹੜੀ ਉਹ ਕਰਨਾ ਚਾਹੁੰਦੇ ਉਹਨਾਂ ਮੁੱਦਿਆਂ ਦੇ ਬਾਰੇ। ਆਓ ਜਾਣਦੇ ਹਾਂ ਕਿਸ ਦੇ ਨਾਲ ਕੀ ਆ ਤੇ ਕੀ ਇਸ ਦੇ ਪਿੱਛੇ ਮਕਸਦ ਆ, ਕੀ ਅਚੀਵ ਇਸ ਦੇ ਨਾਲ ਇਹ ਕਰਨਾ ਚਾਹੁੰਦੇ ਨੇ। ਜਸਲੀਨ ਕੌਰ ਜੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਜਸਲੀਨ ਕੌਰ, ਮੈਂ ਜਕਾਰਾ ਮੂਵਮੈਂਟ ਵੱਲੋਂ ਆਪਣੇ ਟਰੱਕਾਂ ਵਾਲੇ ਵੀਰਾਂ ਤੇ ਭੈਣਾਂ ਨੂੰ ਸੱਦਾ ਦੇ ਰਹੀ ਹਾਂ। ਇਸ ਐਤਵਾਰ 19 ਜੂਨ ਨੂੰ ਅਸੀਂ ਮੀਟਿੰਗ ਕਰ ਰਹੇ ਹਾਂ ਨਵੇਂ ਸੈਮੀ ਇਲੈਕਟ੍ਰਿਕ ਟਰੱਕਸ ਬਾਰੇ ਫ੍ਰੈਸਨੋ ਵਿੱਚ। ਆਪਣੇ ਸਟੇਟ ਆਫ ਕੈਲੀਫੋਰਨੀਆ ਨੇ ਜ਼ੀਰੋ ਐਮਿਸ਼ਨ ਵਹੀਕਲ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿੱਚ ਇਲੈਕਟ੍ਰਿਕ ਬੈਟਰੀ ਪਾਵਰ ਟਰੱਕਸ ਚੱਲਣਗੇ। ਅਸੀਂ ਜਕਾਰਾ ਵੱਲੋਂ ਇਹ ਮੀਟਿੰਗ ਰੱਖ ਰਹੇ ਹਾਂ ਤਾਂ ਕਿ ਆਪਣੇ ਟਰੱਕਾਂ ਵਾਲੇ ਵੀਰ ਤੇ ਭੈਣਾਂ ਨੂੰ ਇਹ ਇਲੈਕਟ੍ਰਿਕ ਟਰੱਕਸ ਬਾਰੇ ਜਾਣਕਾਰੀ ਦੇ ਸਕੀਏ। ਬਹੁਤ ਜ਼ਰੂਰੀ ਹੈ ਕਿ ਆਪਣੇ ਟਰੱਕਿੰਗ ਇੰਡਸਟਰੀ ਨੂੰ ਇਲੈਕਟ੍ਰਿਕ ਵਹੀਕਲਸ ਤੇ ਰੈਗੂਲੇਸ਼ਨਸ ਬਾਰੇ ਪਤਾ ਹੋਵੇ, ਕਿਉਂਕਿ ਇਹ ਆਪਣੇ ਆਉਣ ਵਾਲੇ ਸਮੇਂ ਤੇ ਬਹੁਤ ਅਸਰ ਪਾਉਣਗੇ। ਇਹ ਮੀਟਿੰਗ ਦਿਨ ਐਤਵਾਰ 19 ਜੂਨ ਨੂੰ ਯੂਥ ਸੈਂਟਰ ਫ੍ਰੈਸਨੋ ਵਿੱਚ ਹੋਵੇਗੀ, ਦੁਪਹਿਰ ਦੇ 1:30 ਵਜੇ ਤੋਂ ਲੈ ਕੇ 3 ਵਜੇ ਤੱਕ। ਐਡਰੈਸ ਹੈਗਾ 5470 West Spruce Avenue, number 103, Fresno, California 93722। ਤੇ ਜੇ ਤੁਸੀਂ ਇਸ ਟਾਈਮ ਐਡਰੈਸ ਨਹੀਂ ਨੋਟ ਕਰ ਸਕਦੇ ਤਾਂ ਤੁਸੀਂ ਗੂਗਲ ਤੇ ਜਾ ਕੇ ਜਕਾਰਾ ਮੂਵਮੈਂਟ ਸਰਚ ਕਰੋ ਤੇ ਉੱਥੇ ਤੁਹਾਨੂੰ ਐਡਰੈਸ ਮਿਲ ਜਾਏਗਾ। ਸੋ ਜਸਲੀਨ, ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ। ਸੋ ਇਸ ਦੇ ਵਿੱਚ ਕੀ ਸਿਰਫ ਉਹਨਾਂ ਨੂੰ ਰੈਗੂਲੇਸ਼ਨ ਦੱਸਣੀ ਹੈ ਜਾਂ ਇਹਨਾਂ ਦੇ ਜਿਹੜੇ ਕੰਸਰਨਸ ਆ ਉਹ ਉਹਨਾਂ ਅਧਿਕਾਰੀਆਂ ਤੱਕ ਵੀ ਪਹੁੰਚਾਉਣੇ ਵੀ ਟਰੱਕਿੰਗ ਵਾਲੇ ਕੀ ਸੋਚਦੇ ਨੇ ਇਹ ਇਲੈਕਟ੍ਰਿਕ ਵਹੀਕਲਸ ਸੈਮੀ ਟਰੱਕਸ ਨੂੰ ਜਿਹੜਾ ਉਹ ਲੈ ਕੇ? ਹਾਂਜੀ, ਸੋ ਅਸੀਂ ਇਹਨਾਂ ਨੂੰ ਆਪਣੇ ਕਮਿਊਨਿਟੀ ਨੂੰ ਆਪਾਂ ਵੀਰਾਂ ਭੈਣਾਂ ਨੂੰ ਆਪਾਂ ਇਨਫੋਰਮ ਵੀ ਕਰਨਾ ਵੀ ਉਹਨਾਂ ਕੋਲ ਕੋਈ ਕੁਐਸਚਨਸ ਆ ਵੀ ਇਲੈਕਟ੍ਰਿਕ ਟਰੱਕਸ ਹੈ ਕੀ ਤੇ ਕਦੋਂ ਆ ਰਹੇ ਨੇ, ਕਿੱਦਾਂ ਚੱਲਣਗੇ। ਤੇ ਅਸੀਂ ਇੱਕ ਸਰਵੇ ਵੀ ਬਣਾਈ ਹੋਈ ਆ ਤੇ ਉਸ ਵਿੱਚ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਦੇ ਚਿੰਤਾਵਾਂ ਵੀ ਉਸ ਸਰਵੇ ਵਿੱਚ ਲਿਖ ਰਹੇ ਹਾਂ ਤੇ ਅਸੀਂ ਇਹ ਸਰਵੇ ਆਪਣੇ ਸਟੇਟ ਆਫ ਕੈਲੀਫੋਰਨੀਆ ਨੂੰ ਆਪਾਂ ਰਿਪੋਰਟ ਕਰਨੀ ਹੈ, ਸਰਵੇ ਦੇ ਰਿਜ਼ਲਟਸ। ਓਕੇ, ਸੋ ਕਦੋਂ ਤੱਕ ਇਹ ਸਰਵੇ ਚੱਲਦਾ ਰਹਿਣਾ ਹੈ? ਹਾਂਜੀ, ਇਹ ਸਰਵੇ ਜਿੰਨਾ ਚਿਰ ਤੱਕ ਆਪਣੇ ਹੈਗੀ ਆ ਗੋਲ ਵੀ ਆਪਾਂ 1500 ਲੋਕਾਂ ਦੀ ਸਰਵੇ ਕਲੈਕਟ ਕਰੀ ਫਿਰ ਅਸੀਂ ਇਹ ਅੱਗੇ ਰਿਪੋਰਟ ਕਰਨੀ ਹੈ। ਸੋ ਇਹ ਸਰਵੇ ਕਰ ਕਿੱਥੇ ਸਕਦੇ ਹਾਂ? ਕੋਈ ਵੈਬਸਾਈਟ ਆ ਉਹਦੇ ਤੇ ਕਰਨਾ ਆ ਜਾਂ ਇਨ ਪਰਸਨ ਹੀ ਹੁੰਦਾ ਹੈ ਜਾਂ ਕਿੱਦਾਂ ਹੈ, ਉਹ ਕਿੱਥੇ ਕਰ ਸਕਦਾ ਹੈ ਕੋਈ ਇਹ ਸਰਵੇ? ਹਾਂਜੀ, ਅਸੀਂ ਸਰਵੇ ਦੀ ਵੈਬਸਾਈਟ ਵੀ ਬਣਾਈ ਆ, ਮੈਂ ਇਸ ਬਾਰੇ ਅੱਗੇ ਤੁਹਾਨੂੰ ਦੱਸਣਾ। ਐਂਡ ਅਸੀਂ ਸਰਵੇ ਜਦੋਂ ਤੁਸੀਂ ਮੀਟਿੰਗ ਤੇ ਸਾਨੂੰ ਮਿਲੋਗੇ ਅਸੀਂ ਪ੍ਰਿੰਟ ਆਊਟ ਵੀ ਕੀਤੀ ਹੋਈ ਹੈ ਸਰਵੇ ਤੇ। ਜੇ ਤੁਸੀਂ ਨਹੀਂ ਆਨਲਾਈਨ ਪੜ੍ਹ ਸਕਦੇ ਤੁਸੀਂ ਹਾਰਡ ਕਾਪੀ ਤੇ ਵੀ ਪੈਨ ਤੇ ਪੇਪਰ ਨਾਲ ਤੁਸੀਂ ਸਰਵੇ ਪੜ੍ਹ ਸਕਦੇ ਹੋ। ਤੇ ਇਸ ਸਰਵੇ ਵਿੱਚ ਤੁਸੀਂ ਆਪਣੇ ਇਲੈਕਟ੍ਰਿਕ ਟਰੱਕਸ ਬਾਰੇ ਚਿੰਤਾ ਜ਼ਾਹਰ ਕਰ ਸਕਦੇ ਹਾਂ, ਜਿੱਦਾਂ ਕਿ ਉਹਨਾਂ ਦੇ ਚਾਰਜਿੰਗ ਟਾਈਮਸ ਜਾਂ ਇੱਕ ਚਾਰਜ ਤੇ ਕਿੰਨਾ ਸਕਦੇ ਹਾਂ। ਤੇ ਇਸ ਸਰਵੇ ਦੀ ਵੈਬਸਾਈਟ ਹੈਗੀ ਆ jakara.org/trucksurvey। ਓਕੇ, ਸੋ ਬਿਲਕੁਲ ਟਰੱਕਰਸ ਜਿੰਨੇ ਵੀ ਸਾਡੇ ਟਰੱਕਰਸ ਵੀਰ ਭੈਣ ਸੁਣ ਰਹੇ ਆ, ਸੋ ਆਉਂਦੇ ਐਤਵਾਰ ਨੂੰ 19 ਤਰੀਕ ਨੂੰ ਪਰਸੋਂ ਨੂੰ ਇਹਨਾਂ ਦੇ ਜਿਹੜਾ ਪਾਲਸ ਯੂਥ ਸੈਂਟਰ ਹੈਗਾ ਆ ਫ੍ਰੈਸਨੋ ਦੇ ਵਿੱਚ ਜਿਹੜਾ ਸ਼ਾਹ ਐਵਨਿਊ ਤੇ ਸਪਰੂਸ ਐਵਨਿਊ ਦੇ ਉੱਤੇ ਜਿਹੜਾ ਉਹ ਪੈਂਦਾ, ਸੌਰੀ ਹਰੰਡਨ ਤੇ ਵਿੱਚੋਂ ਜਿਹੜੀ ਸਪਰੂਸ ਜਿਹੜੀ ਐਵਨਿਊ ਨਿਕਲਦੀ ਹੈ ਉਸ ਦੇ ਵਿੱਚ ਇਹ ਹੈਗਾ 99 ਦੇ ਦੂਜੇ ਪਾਸੇ। ਜਦੋਂ ਵੈਸਟ ਵਾਲੇ ਪਾਸੇ ਨੂੰ ਉਧਰ ਨੂੰ ਜਾਂਦੇ ਹਾਂ, ਉੱਧਰਲੇ ਪਾਸੇ ਨੂੰ ਇੱਧਰੋਂ ਕਾਫੀ ਹੱਦ ਤੱਕ ਉੱਧਰਲੇ ਪਾਸੇ ਨੂੰ ਜਦੋਂ ਜਾਂਦੇ ਹਾਂ ਤੇ ਉੱਧਰਲੇ ਪਾਸੇ ਆ। ਸੋ ਤੁਸੀਂ ਜ਼ਰੂਰ ਜਿਹੜਾ ਜਾ ਕੇ ਸਰਵੇ ਤੇ ਆਪਣੀਆਂ ਜਿਹੜੀਆਂ ਚਿੰਤਾਵਾਂ, ਜੇ ਤੁਹਾਨੂੰ ਲੱਗਦਾ ਆ ਤੁਹਾਨੂੰ ਕੀ ਲੱਗਦਾ ਵੀ ਬੈਨੀਫਿਸ਼ੀਅਲ ਆ, ਨੁਕਸਾਨਦੇਹ ਹੋਊਗਾ, ਬੈਟਰੀਆਂ ਜਦੋਂ ਯੂਜ਼ਡ ਅਪ ਹੋ ਗਈਆਂ ਕਿੱਥੇ ਸਿੱਟਣੀਆਂ ਆ, ਇਨਵਾਇਰਮੈਂਟ ਦੇ ਉੱਤੇ ਇਸ ਦਾ ਕੀ ਅਸਰ ਆ, ਇਲੈਕਟ੍ਰੀਸਿਟੀ ਕਿੱਦਾਂ ਆਉਣੀ ਆ, ਐਨਰਜੀ ਕਿੱਦਾਂ ਪ੍ਰੋਡਿਊਸ ਹੋਣੀ ਆ ਇੰਨੀ ਜੇ ਉਹ ਹੋਣਾ। ਸੋ ਆਪਣੀਆਂ ਜਿੰਨੀਆਂ ਵੀ ਚਿੰਤਾਵਾਂ, ਸਵਾਲ ਜਵਾਬ ਜੋ ਵੀ ਆ
ਇਸ ਮੀਟਿੰਗ ਦੇ ਵਿੱਚ ਜਾ ਕੇ ਤੁਸੀਂ ਡਿਸਕਸ ਕਰ ਸਕਦੇ ਹੈਗੇ ਆ। ਸੋ ਇਹਨਾਂ ਦੀ ਜਕਾਰਾ ਵਾਲਿਆਂ ਦੀ ਕੋਸ਼ਿਸ਼ ਆ ਵੀ ਤੁਹਾਡੇ ਕੰਸਰਨਸ ਜਿਹੜੇ ਇੱਕ ਹਿਸਾਬ ਦੇ ਨਾਲ ਕਾਂਗਰਸ ਤੱਕ ਜਾਂ ਜਿਹੜੀ ਅਸੈਂਬਲੀ ਤੱਕ ਲੀਡਰਸ ਤੱਕ ਜਿਹੜੇ ਉੱਥੇ ਦੇ ਪਹੁੰਚਾਏ ਜਾ ਸਕਣ, ਤਾਂ ਜੋ ਉਹਨਾਂ ਨੂੰ ਦੇਖ ਕੇ ਕੁਛ ਚੰਗੇ ਫੈਸਲੇ ਲੈਣ, ਨਾ ਕਿ ਲੋਕਾਂ ਦੇ ਉੱਤੇ ਇਸ ਨੂੰ ਸਿੱਧਾ ਹੀ ਜਿਹੜਾ ਉਹ ਥੋਪਿਆ ਜਾਵੇ। ਸੋ ਥੈਂਕ ਯੂ ਜਸਲੀਨ, ਤੇ ਇਹ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਬਹੁਤ ਮਿਹਰਬਾਨੀ ਜੀ। ਧੰਨਵਾਦ ਜੀ। ਧੰਨਵਾਦ ਜੀ। ਓਕੇ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ, ਸੋ ਇਹ ਜਾਂ ਫਿਰ ਜਿੱਦਾਂ ਇਹਨਾਂ ਨੇ ਕਿਹਾ ਵੀ jikara.org/ ਜਿਹੜਾ ਟਰੱਕਿੰਗ ਸਰਵੇ ਜਿਹੜਾ ਹੈ, ਉਸ ਉੱਤੇ ਜਾ ਕੇ ਤੁਸੀਂ ਔਨਲਾਈਨ ਵੀ ਜਿਹੜਾ ਉਹ ਸ਼ੇਅਰ ਕਰ ਸਕਦੇ ਹੋ ਆਪਣੀ ਜਿਹੜੀ ਰਾਏ ਵੀ ਕੀ ਜਿਹੜਾ ਉਸ ਦੇ ਵਿੱਚ ਹੈਗਾ ਆ। ਬਾਕੀ ਹਰਜੋਤ ਸਿੰਘ ਜੀ, ਜਕਾਰਾ ਵਾਲਿਆਂ ਦੀ ਆਪਾਂ ਗੱਲ ਕਰਦੇ ਹਾਂ। ਸੋ ਜਕਾਰਾ ਵਾਲੇ ਬਹੁਤ ਜਿਹੜੇ ਨੌਜਵਾਨ ਨੇ, ਉਹਨਾਂ ਨੇ ਆਪਣੀ ਕੌਮ ਦੇ ਲਈ, ਆਪਣੀ ਭਾਈਚਾਰੇ ਦੇ ਲਈ ਕਾਫੀ ਲੰਮੀ ਚੌੜੀ ਜਿਹੜੀ ਗੱਲਬਾਤ ਕਰਦੇ ਆ ਰਹੇ ਹੈਗੇ ਆ। ਸੋ ਉਹਨਾਂ ਦੇ ਵਿੱਚੋਂ ਹੁਣ ਕੁਛ ਜਿਹੜੇ ਨੌਜਵਾਨ ਨੇ, ਸਾਡੇ ਮੁੰਡੇ ਕੁੜੀਆਂ ਆ, ਉਹ ਉਸ ਪਾਸੇ ਵੱਲ ਨੂੰ ਵੱਧ ਰਹੇ ਆ ਵੀ ਆਪਣੀ ਜਿੱਥੇ ਪਾਲਿਸੀ ਮੇਕਿੰਗ ਹੁੰਦੀ ਆ ਜਾਂ ਆਪਣੀ ਰਿਪਰਜ਼ੈਂਟੇਸ਼ਨ ਆ, ਉਸ ਨੂੰ ਜਿਹੜਾ ਦਰਸਾਉਣਾ ਚਾਹੁੰਦੇ ਆ। ਸੋ ਉਹਨਾਂ ਦੇ ਵਿੱਚੋਂ ਜਕਾਰਾ ਮੂਵਮੈਂਟ ਦੇ ਵਿੱਚੋਂ ਹੀ ਮਨਪ੍ਰੀਤ ਕੌਰ, ਜੋ ਕਿ ਬੇਕਰਸਫੀਲਡ ਦੇ ਵਿੱਚ ਹੈਗੀ ਆ, ਉਹਨਾਂ ਦੇ ਨਾਲ ਆਪਾਂ ਕਈ ਵਾਰੀ ਗੱਲਬਾਤ ਵੀ ਕੀਤੀ ਆ। ਸੋ ਉਹ ਹੁਣ ਅੱਜ ਆਪਣੇ ਇੱਥੇ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਆਪਣੀ ਕੈਂਡੀਡੇਸੀ ਐਲਾਨ ਜਿਹੜੀ ਉਹ ਕਰਨਾ ਚਾਹੁੰਦੇ ਆ। ਤੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਪ੍ਰੀਤ ਕੌਰ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨਪ੍ਰੀਤ ਕੌਰ, ਆਫ ਦੀ ਏਅਰ ਆਪਾਂ ਗੱਲ ਕਰ ਰਹੇ ਸੀ। ਸੋ ਤੁਸੀਂ ਬੇਕਰਸਫੀਲਡ ਦੇ ਵਿੱਚ, ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ, ਉਸ ਦੇ ਕਾਉਂਸਲ ਮੈਂਬਰ ਬਣਨ ਦੇ ਲਈ, ਸਿਟੀ ਕਾਉਂਸਲ ਦੇ ਵਿੱਚ ਜਾਣ ਦੇ ਲਈ ਆਪਣੀ ਕੈਂਡੀਡੇਸੀ ਐਲਾਨ ਕਰਨਾ ਚਾਹੁੰਦੇ ਆ। ਸੋ ਜ਼ਰੂਰ ਦੱਸੋ ਕੀ ਇਸ ਦੇ ਪਿੱਛੇ ਆ, ਕਿਹੜੇ ਵਾਰਡ ਦੇ ਵਿੱਚੋਂ, ਕਿਹੜੇ ਪਾਸੇ ਜਿਹੜਾ ਤੁਸੀਂ ਇਹ ਐਲਾਨ ਕਰਨ ਜਾ ਰਹੇ ਹੋ? ਹਾਂਜੀ, ਬਿਲਕੁਲ। ਸੋ ਜਿਸ ਏਰੀਆ ਦੇ ਵਿੱਚ ਮੇਰਾ ਵੀ ਜੰਮ ਪਲ ਹੋਇਆ, ਬੇਕਰਸਫੀਲਡ ਦੇ ਵਿੱਚ ਵਾਰਡ 7, ਜਿੱਥੇ ਆਪਣੇ ਗੁਰੂ ਘਰ ਵੀ ਨੇ, ਜਿੱਥੇ ਆਪਣੀ ਜ਼ਿਆਦਾ ਸਿੱਖ ਪੰਜਾਬੀ ਸੰਗਤ ਵੀ ਰਹਿੰਦੇ ਨੇ, ਉਸ ਵਾਰਡ 7 ਤੋਂ ਮੈਂ ਖੜੀ ਹੋ ਰਹੀ ਹਾਂ। ਤੇ ਜਿੱਦਾਂ ਸੰਗਤ ਸਰੋਤੇ ਵੀ ਜਾਣਦੇ ਆ, ਯਾਦ ਹੋਊਗਾ ਕਿ ਵੀ ਆਪਾਂ ਰੀਡਿਸਟ੍ਰਿਕਟਿੰਗ ਦਾ ਜਿੱਥੇ ਜ਼ੋਰ ਲਾਇਆ ਸੀਗਾ ਕਿ ਆਪਣੀ ਕਮਿਊਨਿਟੀ ਅੱਡ ਨਾ ਹੋਵੇ। ਸੋ ਉਹੀ ਏਰੀਆ ਦੇ ਵਿੱਚ ਉਹ ਜਿਹੜੇ ਮੈਪਸ ਦੇ ਐਫਰਟ ਸੀਗੇ, ਆਪਣਾ ਇੱਕ ਗੋਲ ਸੀ ਕਿ ਆਪਣੀ ਇੱਕ ਵੋਟ ਬਣੀ ਰਵੇ ਤੇ ਆਪਣੇ ਜਿਹੜੇ ਕਮਿਊਨਿਟੀ ਦੇ ਨੀਡਸ ਨੇ, ਜਿਹੜੇ ਆਪਣੇ ਰਿਸੋਰਸਿਸ, ਆਪਾਂ ਨੂੰ ਸਹੂਲਤਾਂ ਦੀ ਲੋੜ ਆ, ਉਹ ਮੂਹਰੇ ਆ ਸਕਣ। ਵੈਸੇ ਹਜੇ ਪਲਾਨ ਨਹੀਂ ਸੀਗਾ ਕਿ ਵੀ ਕੁਛ ਖੜੇ ਹੋਣ ਦੀ ਸੇਵਾ ਨਿਭਾਉਣ ਦਾ, ਪਰ ਜਿਹੜੇ ਆਪਣੇ ਕ੍ਰਿਸ ਪਾਰਲੀ ਔਰ ਜਿਹੜੇ ਕਾਉਂਸਲ ਮੈਂਬਰ ਸੀਗੇ ਉਸ ਏਰੀਆ ਦੇ, ਉਹਨਾਂ ਦੀ ਸਿਹਤ ਕੁਛ ਠੀਕ ਨਹੀਂ ਰਹਿ ਰਹੀ ਸੀ ਕਈ ਸਾਲਾਂ ਤੋਂ, ਤੇ ਹੁਣ ਉਹ ਫਿਰ ਰਿਟਾਇਰਮੈਂਟ ਲੈ ਰਹੇ ਨੇ। ਤੇ ਉਹਨਾਂ ਨੇ ਐਸੀ ਵੈਨਸਡੇ ਨੂੰ ਅਨਾਉਂਸ ਕੀਤਾ ਸੀ। ਸੋ ਕਮਿਊਨਿਟੀ ਤੋਂ ਵੀ ਬਹੁਤ ਜ਼ੋਰ ਲੱਗਿਆ, ਤੇ ਆਪਣੇ ਬਾਕੀ ਵੀ ਜਿਹੜੇ ਕਮਿਊਨਿਟੀ ਪਾਰਟਨਰਸ ਨੇ, ਆਪਣੇ ਹਿਸਪੈਨਿਕ, ਬਲੈਕ ਭਾਈ ਭੈਣ ਭਰਾ, ਉਹਨਾਂ ਦੀਆਂ ਵੀ ਕੱਲ ਆਈਆਂ। ਸੋ ਹਾਂਜੀ, ਬਿਲਕੁਲ। ਫਿਰ ਮੈਂ ਡਿਸੀਜ਼ਨ ਲਿਆ ਕਿ ਵੀ ਆਪਾਂ ਉਸ ਏਰੀਆ ਨੂੰ ਰੈਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਾਂਗੇ, ਜਿੱਥੋਂ ਜਿਸ ਕਮਿਊਨਿਟੀ ਨੂੰ ਮੈਨੂੰ ਵੀ ਬਣਾਇਆ ਵਾ, ਮੈਨੂੰ ਪਾਲਿਆ ਵਾ। ਸੋ ਹਾਂਜੀ, ਇਹੀ ਕੋਸ਼ਿਸ਼ ਆ। ਸੋ ਬਿਲਕੁਲ ਜੀ, ਚਲੋ ਬਹੁਤ ਬਹੁਤ ਚੰਗੀ ਗੱਲ ਆ, ਬਹੁਤ ਖੁਸ਼ੀ ਵਾਲੀ ਗੱਲ ਆ। ਆਪਣੇ ਜਿਹੜੇ ਨੌਜਵਾਨ ਆ, ਹਰਜੋਤ ਸਿੰਘ ਜੀ ਵੀ ਇਸ ਪਾਸੇ ਵੱਲ ਨੂੰ ਜਿਹੜਾ ਵਧਣ। ਸੋ ਮਨਪ੍ਰੀਤ ਕੌਰ ਜਕਾਰਾ ਮੂਵਮੈਂਟ ਨਾਲ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ, ਤੇ ਹੁਣ ਇਸਨੇ ਹੁਣੇ ਰੀਸੈਂਟਲੀ ਆਪਣੀ ਡਬਲ ਮਾਸਟਰਸ ਜਿਹੜੀ ਉਹ ਕੰਪਲੀਟ ਕੀਤੀ ਆ ਪੋਲੀਟੀਕਲ ਸਾਇੰਸ ਦੇ ਵਿੱਚ, ਤੇ ਨਾਲ ਦੇ ਨਾਲ ਪਬਲਿਕ ਪੋਲਿਸੀ ਤੇ ਅਰਬਨ ਪਲੈਨਿੰਗ ਦੇ ਵਿੱਚ ਇਸ ਦੀ ਜਿਹੜੀ ਐਜੂਕੇਸ਼ਨ ਹੈਗੀ ਆ। ਸੋ ਵੈਲ ਕੁਆਲੀਫਾਈਡ ਇਸ ਬਾਬਤ ਤਾਂ ਜਿਹੜੀ ਜ਼ਰੂਰ ਹੈਗੀ ਆ। ਸੋ ਮਨਪ੍ਰੀਤ, ਸੋ ਜਦੋਂ ਤੁਸੀਂ ਕੈਂਡੀਡੇਸੀ ਐਲਾਨ ਕਰ ਰਹੇ ਸੀਗੇ, ਜਿੱਦਾਂ ਤੁਸੀਂ ਕਿਹਾ ਵੀ ਆਪਣੀ ਪੰਜਾਬੀ ਕਮਿਊਨਿਟੀ ਨਾਲ ਹਿਸਪੈਨਿਕ, ਬਲੈਕ, ਵਾਈਟ, ਉੱਥੇ ਮਤਲਬ ਇੱਕ ਡਾਇਵਰਸ ਪਾਪੂਲੇਸ਼ਨ ਜਿਹੜੀ ਓਬਵੀਅਸਲੀ ਹੈਗੀ ਆ। ਤੁਹਾਡੇ ਵਾਰਡ 7 ਦੀਆਂ ਕਿਹੜੀਆਂ ਇਹ ਚੀਜ਼ਾਂ ਆ ਵੀ ਤੁਸੀਂ ਜਿਹੜੀਆਂ ਉਸ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਸਾਰੀ ਕਮਿਊਨਿਟੀ ਦੇ ਲਈ? ਬਿਲਕੁਲ। ਜਿੰਨੇ ਵੀ ਆਪਣੇ ਵਾਰਡ 7 ਜਾਂ ਆਸੇ ਪਾਸੇ 'ਚ ਰਹਿੰਦੇ ਨੇ, ਉਹਨਾਂ ਨੂੰ ਵੀ ਪਤਾ ਹੋਊਗਾ ਕਿ ਜਿਹੜੀ ਵਾਰਡ 7 ਦੇ ਵਿੱਚ ਇੱਕ ਰੇਸ਼ੀਅਲ ਐਥਨਿਕ ਡਾਇਵਰਸਿਟੀ ਆ, ਉਹ ਬਹੁਤ ਇੱਕ ਖਾਸ ਚੀਜ਼ ਆ। ਹੁਣ ਮੈਂ ਵੀ ਉੱਥੋਂ ਹੀ ਪੜ੍ਹੀ ਹਾਂ, ਰਿਜਿਊ ਹਾਈ ਸਕੂਲ ਤੋਂ ਪੜ੍ਹੀ ਆ। ਕਈ ਆਪਣੇ ਜਿਹੜੇ ਯੂਥ ਨੇ, ਜਿਹੜੇ ਸੁਣਦੇ ਹੋਣੇ, ਉਹਨਾਂ ਦੇ ਵੀ ਬੱਚੇ ਸ਼ਾਇਦ ਉੱਥੇ ਪੜ੍ਹਦੇ ਹੁੰਦੇ ਨੇ। ਉੱਥੇ ਮੇਰਾ ਐਕਸਪੀਰੀਅੰਸ ਰਿਹਾ ਵਾ ਕਿ ਵੀ ਜਿਹੜੇ ਮੇਰੇ ਫਰੈਂਡ ਸੀਗੇ, ਜਿਨ੍ਹਾਂ ਨਾਲ ਮੈਂ ਪੜ੍ਹ ਰਹੀ ਸੀਗੀ, ਉਹਨਾਂ ਦੇ ਜਿਹੜੇ ਲਾਈਫ ਐਕਸਪੀਰੀਅੰਸ, ਸਾਰੇ ਕੰਡੀਸ਼ਨਸ ਉਹਨਾਂ ਬਾਰੇ ਸਿੱਖ ਕੇ ਵੀ ਆਪਣੇ ਪੰਜਾਬੀ ਵੀ ਜਿੰਨੇ ਸਟੂਡੈਂਟ ਸੀ, ਉਹ
ਪਾਪੂਲੇਸ਼ਨ ਆਪਾਂ ਦੇਖਣਾ ਕਿ ਵੀ ਉੱਥੇ ਪਾਪੂਲੇਸ਼ਨ ਕਾਫੀ ਆ ਤੇ ਉਹ ਨੀਡਸ ਆਪਾਂ ਜ਼ਰੂਰ ਮੂਹਰੇ ਰੱਖਾਂਗੇ ਕਿ ਵੀ ਇਹ ਸਿਰਫ ਜ਼ਰੂਰ ਆਪਣੀ ਕਮਿਊਨਿਟੀ ਲਈ ਆ ਕਿਉਂਕਿ ਆਪਾਂ ਵੀ ਉਹ ਰਿਸੋਰਸਿਸ ਜਿਨ੍ਹਾਂ ਦੀ ਆਪਾਂ ਨੂੰ ਲੋੜ ਆ ਆਪਾਂ ਡਿਜ਼ਰਵ ਕਰਦੇ ਹਾਂ ਆਪਾਂ ਟੈਕਸ ਪੇਇੰਗ ਉੱਥੋਂ ਦੇ ਰੈਜ਼ੀਡੈਂਟਸ ਆ ਸੋ ਹੌਲੀ ਹੌਲੀ ਜਿਵੇਂ ਅਸੀਂ ਕਮਿਊਨਿਟੀ ਦੇ ਵਿੱਚ ਅਸੀਂ ਜਿਵੇਂ ਇੱਕ ਸਕ੍ਰੈਚ ਤੋਂ ਨਹੀਂ ਸ਼ੁਰੂ ਕਰ ਰਹੇ ਹਨਾ ਇਹ ਕੰਮ ਆਪਾਂ ਕਈ ਸਾਲਾਂ ਤੋਂ ਕਰ ਰਹੇ ਹਾਂ ਜਕਾਰਾ ਮੂਵਮੈਂਟ ਰਾਹੀਂ ਵੀ ਸੋ ਕਮਿਊਨਿਟੀ ਦੀਆਂ ਕਾਲਾਂ ਵੀ ਆਉਂਦੀਆਂ ਹੁੰਦੀਆਂ ਨੇ ਸ਼ੇਅਰ ਕਰਦੇ ਨੇ ਕਿ ਵੀ ਪਲੀਜ਼ ਜੇ ਸਾਡੇ ਕੋਲ ਕੋਈ ਸੇਫ ਬਾਈਕ ਲੇਨ ਹੋਵੇ ਕਿ ਵੀ ਆਪਾਂ ਜਦੋਂ ਪਾਰਕਸ ਤੋਂ ਜਾਂਦੇ ਹਾਂ ਜਾਂ ਇੱਕ ਜਿਹੜਾ ਹੁਣ ਆਪਣੀਆਂ ਜਿਹੜੀਆਂ ਗਰਮੀਆਂ ਨੇ ਸੈਂਟਰਲ ਵੈਲੀ ਦੀਆਂ ਉਹ ਆਪਾਂ ਨੂੰ ਬਖਸ਼ਦੀਆਂ ਨਹੀਂ ਪਰ ਕੋਈ ਸਿਸਟਮ ਹੋਵੇ ਕਿ ਵੀ ਆਪਾਂ ਬਾਹਰ ਵੀ ਆਪਦੇ ਹੈਲਥ ਦੇ ਰਾਹੀਂ ਵੀ ਆਪਾਂ ਬਾਹਰ ਆ ਸਕੀਏ ਕੁਛ ਹੀਟ ਦਾ ਜਿਹੜਾ ਆਪਣਾ ਵਾ ਇਨਕਰੀਜ਼ ਹੋ ਰਿਹਾ ਵਾ ਉਹ ਵੀ ਆਪਾਂ ਨੂੰ ਜਿਵੇਂ ਰੱਖਣਾ ਪੈਣਾ ਵਾ ਮੂਹਰੇ ਸੋ ਇਹ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਹੁਣ ਪੋਲੀਟੀਕਲੀ ਆਪਾਂ ਮੈਨੂੰ ਸਿੱਖਣ ਨੂੰ ਮਿਲੀਆਂਗੇ ਉਹ ਵੀ ਅਸੀਂ ਕਮਿਊਨਿਟੀ ਨਾਲ ਗੱਲ ਸ਼ੇਅਰ ਕਰਾਂਗੇ ਤੇ ਸੁਣਨ ਨੂੰ ਮਿਲਣੀ ਹੈ ਸੋ ਕੈਨਵਸਿੰਗ ਦੇ ਰਾਹੀਂ ਜਿਹੜੇ ਰੈਜ਼ੀਡੈਂਟਸ ਨੇ ਉਹ ਵੀ ਸਾਨੂੰ ਜਲਦੀ ਮਿਲਣਗੇ ਹਾਂਜੀ ਸੋ ਬਹੁਤ ਵਧਾਈਆਂ ਸਰੋਤਿਆਂ ਨੂੰ ਦੱਸਦੇ ਜਾਈਏ ਇਸ ਟਾਈਮ 7 ਸਿਟੀ ਕੌਂਸਲ ਮੈਂਬਰ ਹੈਗੇ ਆ ਬੇਕਰਸਫੀਲਡ 'ਚ 2 ਸਪੈਨਿਸ਼ ਮੂਲ ਦੇ ਆ 5 ਗੋਰੇ ਮੂਲ ਦੇ ਆ ਤੇ ਪਿਛਲੇ ਸਾਲਾਂ ਦੇ ਵਿੱਚ ਬੇਕਰਸਫੀਲਡ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕਮਿਊਨਿਟੀ ਵਧੀ ਹੈਗੀ ਆ ਰਾਈਟ ਨਾਓ ਮੇਰੇ ਖਿਆਲ ਨਾਲ 10 ਦੇ ਕਰੀਬ ਤਾਂ ਗੁਰੂ ਘਰ ਹੀ ਹੈਗੇ ਆ ਤੇ ਅਨਫੋਰਚੂਨੇਟਲੀ ਮੈਨੂੰ ਨਹੀਂ ਲੱਗਦਾ ਅੱਜ ਤੱਕ ਕਿਸੇ ਨੇ ਕੋਈ ਪੰਜਾਬੀ ਇਦਾਂ ਦੇ ਪੋਲੀਟੀਕਲ ਆਫਿਸ ਦੇ ਵਿੱਚ ਰਿਹਾ ਹੋਵੇ ਹਾਲਾਂਕਿ ਬੇਕਰਸਫੀਲਡ ਬਹੁਤ ਵੱਡਾ ਸ਼ਹਿਰ ਆ 2 ਦਿਨ ਪਹਿਲਾਂ ਉਹਨਾਂ ਨੇ $735 ਮਿਲੀਅਨ ਦਾ ਬਜਟ ਆਪਣਾ ਅਪਰੂਵ ਕੀਤਾ ਤੇ 5% ਪਾਣੀ ਦਾ ਰੇਟ ਵੀ ਵਧਾਇਆ ਹੈਗਾ ਮਨਪ੍ਰੀਤ 2 ਇਸ਼ੂ ਵੱਡੇ ਹੈਗੇ ਆਪਣੀ ਕਮਿਊਨਿਟੀ ਨੂੰ ਇੱਕ ਤਾਂ ਬੜੀ ਐਜੂਕੇਸ਼ਨ ਦੀ ਖਾਸ ਕਰਕੇ ਜਿਹੜਾ ਉੱਥੇ ਆਪਾਂ ਸਵੇਰੇ ਵੀ ਡਿਸਕਸ ਕਰਦੇ ਸੀ ਬਹੁਤ ਜ਼ਿਆਦਾ ਇੱਕ ਤਾਂ ਕ੍ਰਾਈਮ ਵਧਿਆ ਹੈਗਾ ਹਨਾ ਜਿਹੜੇ ਚਾਹੇ ਕਿਸੇ ਤਰ੍ਹਾਂ ਸ਼ੂਟਿੰਗ ਲਾ ਲਓ ਕੈਟਲਿਕ ਕਨਵਰਟਰ ਚੋਰੀ ਹੁੰਦੇ ਹੈਗੇ ਆ ਤੇ ਦੂਜਾ ਏਅਰ ਪੋਲੂਸ਼ਨ ਦਾ ਆਪਣੀ ਕਮਿਊਨਿਟੀ ਨੂੰ ਵੀ ਨਹੀਂ ਪਤਾ ਹੈਗਾ ਉਹ ਠੀਕ ਆ ਵੀ ਸਿਟੀ ਕੌਂਸਲ ਇੰਨਾ ਜ਼ਿਆਦਾ ਨਹੀਂ ਕਰ ਸਕਦੀ ਪਰ ਐਜੂਕੇਸ਼ਨ ਤੇ ਜ਼ਿਆਦਾ ਜ਼ੋਰ ਲਾ ਸਕਦੀ ਆ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਖਾਸ ਕਰਕੇ ਪੰਜਾਬੀ ਤਾਂ ਕਈ ਨਿਊਯਾਰਕ ਤੋਂ ਜਾਂ ਹੋਰ LA ਸਾਈਡ ਤੋਂ ਮੂਵ ਹੋਏ ਆ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਬੇਕਰਸਫੀਲਡ ਦੇ ਵਿੱਚ ਕਿਹੜੀ ਜਿਹੜੀ ਪ੍ਰੋਬਲਮ ਆ ਮੇਰੇ ਹਿਸਾਬ ਨਾਲ ਏਅਰ ਪੋਲੂਸ਼ਨ ਨੂੰ ਲੈ ਕੇ ਬਹੁਤ ਵੱਡੀ ਪ੍ਰੋਬਲਮ ਉਹਦੀ ਐਜੂਕੇਸ਼ਨ ਦੇ ਉੱਤੇ ਇਹਦੇ ਉੱਤੇ ਵੀ ਜਿਹੜਾ ਤੁਹਾਡਾ ਜੋ ਏਜੰਡਾ ਹੋਊਗਾ ਉਸ ਨੂੰ ਰੱਖੋਗੇ ਜ਼ਰੂਰ ਹਾਂਜੀ ਜਿਵੇਂ ਹੁਣ ਮੈਂ ਵੀ ਬੇਕਰਸਫੀਲਡ ਬੋਰਨ ਐਂਡ ਰੇਜ਼ਡ ਆ ਤੇ ਜਿੰਨਾ ਚਿਰ ਮੇਰੇ ਜੰਪਲ ਦੇ ਦੌਰਾਨ ਵੀ ਬੇਕਰਸਫੀਲਡ ਐਟਲੀਸਟ ਨੰਬਰ 2 ਜਾਂ ਨੰਬਰ 3 ਦੇ ਵਿੱਚ ਵਰਸਟ ਏਅਰ ਪੋਲੂਸ਼ਨ ਦੇ ਵਿੱਚ ਆਈ ਹੈ ਇਨ ਦ ਨੇਸ਼ਨ ਸੋ ਇਹ ਸਹੀ ਗੱਲ ਆ ਕਿ ਆਪਣੇ ਏਅਰ ਪੋਲੂਸ਼ਨ ਬਹੁਤ ਮਾੜੀ ਆ ਤੇ ਇਹਦੇ ਤੇ ਜਿਹੜਾ ਹੈਲਥ ਇਫੈਕਟ ਪੈਂਦਾ ਵਾ ਇਹ ਕਈ ਸਾਲ ਤੁਹਾਡੀ ਜ਼ਿੰਦਗੀ ਦੇ ਕੱਟ ਦਿੰਦਾ ਵਾ ਪਰ ਇਹ ਰਿਸਰਚ ਵੀ ਹੋ ਰਹੀ ਆ ਆਪਣੇ ਕਈ ਜਿਹੜੇ ਲੋਕਲ ਅਸੈਂਬਲੀ ਮੈਂਬਰ ਨੇ ਉਹਨਾਂ ਨੇ ਵੀ ਜ਼ਿਆਦਾ ਰਿਸਰਚ ਫੰਡਿੰਗ ਲਿਆਈ ਆ ਕਰਨ ਕਾਉਂਟੀ ਦੇ ਵਿੱਚ ਸੋ ਇਹ ਸਹੀ ਆ ਕਿ ਵੀ ਆਪਾਂ ਨੂੰ ਹੋਰ ਐਜੂਕੇਸ਼ਨ ਦੀ ਲੋੜ ਆ ਜੇ ਆਪਾਂ ਨੂੰ ਜਿਵੇਂ ਆਪਣੇ ਬੱਚਿਆਂ ਨੂੰ ਜੇ ਐਜ਼ਮਾ ਵਾ ਇਹ ਚੀਜ਼ਾਂ ਬਾਰੇ ਗੱਲ ਕਰੀਏ ਕਿ ਇਹਦੇ ਸੋਲੂਸ਼ਨ ਆਪਾਂ ਦੇਖੀਏ ਕਿ ਹੁਣ ਅਰਬਨ ਪਲੈਨਿੰਗ ਡਿਗਰੀ ਇਹੀ ਆ ਕਿ ਵੀ ਤੁਸੀਂ ਸਿਟੀ ਪਲੈਨਿੰਗ ਰੀਜਨਲ ਪਲੈਨਿੰਗ ਦੇਖਣੀ ਹੁੰਦੀ ਆ ਇੱਕ ਤਾਂ ਆਰਕੀਟੈਕਚਰ ਸਾਈਡ ਹੁੰਦਾ ਇੱਕ ਹੁੰਦਾ ਕਿ ਵੀ ਜਿਹੜੇ ਕਮਿਊਨਿਟੀ ਦੇ ਪ੍ਰੋਬਲਮਸ ਨੇ ਉਹਨਾਂ ਦੇ ਸੋਲੂਸ਼ਨ ਕਿੱਥੇ ਐਕਸਪਲੋਰ ਕੀਤੇ ਜਾ ਰਹੇ ਨੇ ਤੇ ਉਹ ਤੁਸੀਂ ਇੱਕ ਐਗਜ਼ਾਮਪਲ ਲੈ ਕੇ ਲਿਆ ਸਕਦੇ ਹੋ ਸੋ ਇਹੀ ਚੀਜ਼ਾਂ ਜਿਵੇਂ ਸਟੱਡੀ ਕਰਕੇ ਜ਼ਰੂਰ ਉਹ ਚੀਜ਼ਾਂ ਮੈਂ ਇੰਪਲੀਮੈਂਟ ਕਰਨ ਦੀ ਐਟਲੀਸਟ ਐਜੂਕੇਸ਼ਨ ਰਾਹੀਂ ਕਰ ਸਕਦੇ ਹਾਂ ਤੇ ਜਿਹੜੀ ਦੂਜੀ ਗੱਲ ਸੀ ਇਹ ਗੱਲ ਸਹੀ ਹੈ ਕਿ ਆਪਣਾ ਇਹ ਫਸਟ ਟਾਈਮ ਆਪਣਾ ਇੱਕ ਚਾਂਸ ਹੈ ਕਿ ਆਪਣੀ ਸਿਟੀ ਕਾਉਂਸਲ ਤੇ ਫਸਟ ਟਾਈਮ ਕੋਈ ਸਿੱਖ ਪੰਜਾਬੀ ਬੈਠ ਸਕੇ ਤੇ ਉਹੀ ਮੈਂ ਜ਼ਰੂਰ ਪ੍ਰਾਇਓਰਟਾਈਜ਼ ਕਰਨਾ ਚਾਹੂੰਗੀ ਕਿ ਵੀ ਜਿਹੜੇ ਆਪਣੀ ਸਿੱਖ ਸੰਗਤ ਆ ਜਿਹੜੇ ਸਿੱਖ ਅਸੂਲ ਨੇ ਜਿਹੜੇ ਮੇਰੇ ਸਿੱਖ ਪ੍ਰਿੰਸੀਪਲਸ ਨੇ ਉਹ ਮੈਂ ਮੂਹਰੇ ਰੱਖ ਕੇ ਇਸ ਡਿਸੀਜ਼ਨ ਲਿਆ ਵਾ ਤੇ ਉਹੀ ਆ ਕਿ ਵੀ ਆਪਣੀ ਕਮਿਊਨਿਟੀ ਜਿੰਨੀ ਏਕਤਾ ਨਾਲ ਆਪਾਂ ਰੀਡਿਸਟ੍ਰਿਕਟਿੰਗ ਦੇ ਐਫਰਟ ਲਏ ਸੀਗੇ ਉਹ ਇੱਕ ਜਿਹੜਾ ਇੱਕ ਇਫੈਕਟ ਪੈ ਗਿਆ ਜਿਹੜਾ ਉਹ ਇੰਪੈਕਟ ਪੈ ਗਿਆ ਪੂਰੇ ਸਿਟੀ ਤੇ ਕਿੰਨੇ ਹਫ਼ਤਿਆਂ ਤੱਕ ਈਵਨ ਗੋਰਿਆਂ ਦੇ ਜਾਂ ਦੂਜੇ ਹਿਸਪੈਨਿਕ ਰੇਡੀਓ ਤੇ ਵੀ ਉਹੀ ਗੱਲਾਂ ਚੱਲ ਰਹੀਆਂ ਸੀਗਾ ਸੋ ਉਹ
ਇੱਕ ਜਿਹੜੀ ਆਪਾਂ ਏਕਤਾ ਲਿਆਈ ਸੀ ਉਹੀ ਏਕਤਾ ਆਪਾਂ ਰੱਖੀਏ ਤੇ ਮੇਰੇ ਖਿਆਲ 'ਚ ਵੀ ਇਹ ਬਹੁਤ ਪੋਜ਼ਿਟਿਵ ਹੋਊਗਾ ਆਪਣੇ ਯੂਥ ਲਈ ਵੀ। ਕਈ ਜਿਹੜੇ ਆਪਣੇ ਜਕਾਰਾ ਯੂਥ ਨੇ ਉਹਨਾਂ ਦੇ ਵੀ ਮੈਸੇਜ ਆ ਰਹੇ ਨੇ, ਬਾਕੀ ਯੂਥ ਜਿਹੜੇ ਹੁਣ ਕਾਲਜ ਦੇ ਵਿੱਚ ਪੜ੍ਹਦੇ ਨੇ। ਆਈ ਥਿੰਕ ਆਪਣੀ ਕਮਿਊਨਿਟੀ ਲਈ ਟਾਈਮ ਆ ਕੇ ਆਪਣੇ ਕੋਈ ਲੋਕਲ ਰੈਪਰੈਜ਼ੈਂਟੇਸ਼ਨ ਵੀ ਹੋਵੇ ਬੇਕਰ, ਤਾਂ ਕਿ ਜਿਹੜੀ ਆਪਾਂ ਨੂੰ ਲੋੜਾਂ ਨੇ ਉਹ ਸੁਣੀਆਂ ਜਾ ਸਕਣ ਐਟ ਅ ਸਿਟੀ ਲੈਵਲ ਤੇ ਅੱਗੇ ਵੀ। ਸੋ ਐਵਰੀ ਸਿਟੀ ਕਾਉਂਸਲ ਸ਼ੁੱਡ ਉਸ ਨੂੰ ਉਸੇ ਤਰੀਕੇ ਦਾ ਦਿਖਣਾ ਚਾਹੀਦਾ ਜਿੱਦਾਂ ਦੀ ਡਾਇਵਰਸਿਟੀ ਉਸ ਦੀ ਸ਼ਹਿਰ ਦੇ ਵਿੱਚ ਆ। ਸੋ ਰਾਈਟ ਨਾਓ ਜਿੱਦਾਂ ਤੁਸੀਂ ਕਿਹਾ ਵੀ ਆਪਣੀ ਪੰਜਾਬੀ ਸਿੱਖ ਰਿਪਰੈਜ਼ੈਂਟੇਸ਼ਨ ਸਿਟੀ ਕਾਉਂਸਲ ਦੇ ਵਿੱਚ ਨਹੀਂ ਹੈਗੀ ਕੋਈ ਵੀ। ਸੋ ਇੱਕ ਮੌਕਾ ਹੋਊਗਾ। ਸੋ ਆਪਾਂ ਜਕਾਰਾ ਵਾਲਿਆਂ ਨੂੰ ਚਿਰ ਤੋਂ ਹੀ ਜਿਹੜਾ ਉਹ ਜਾਣਦੇ ਆ, ਉਹਨਾਂ ਦੇ ਦੁਆਰਾ ਜਿਹੜੇ ਮਸਲੇ ਹਮੇਸ਼ਾ ਉਠਾਏ ਜਾਂਦੇ ਰਹੇ ਆ ਕਮਿਊਨਿਟੀ ਨੂੰ ਪਹਿਲ ਦੇ ਵਿੱਚ ਰੱਖਦੇ ਹੋਏ। ਸੋ ਇੱਕ ਮੌਕਾ ਹੋਊਗਾ ਵੀ ਆਪਾਂ ਆਪਣੀ ਇਸ ਕੁੜੀ ਨੂੰ, ਆਪਣੀ ਇਸ ਧੀ ਭੈਣ ਨੂੰ ਅੱਗੇ ਮੌਕਾ ਜਿਹੜਾ ਉਹ ਦਈਏ। ਸੋ ਰੀਸੈਂਟਲੀ ਥੋੜ੍ਹਾ ਜਿਹਾ ਹੀ ਆ, ਸੋ ਨੌਜਵਾਨ ਨੇ, ਸੋ ਜੇ ਕਈ ਵਾਰੀ ਇਹ ਵੀ ਰੌਲਾ ਹੁੰਦਾ ਨਾ ਵੀ ਨੌਜਵਾਨੀ, ਸੋ ਨੌਜਵਾਨ ਇਹ ਕੁੜੀ ਆ ਮਨਪ੍ਰੀਤ ਕੌਰ। ਸੋ ਇਸਨੇ ਕੈਂਡੀਡੇਸੀ ਐਲਾਨ ਕੀਤੀ ਆ। ਸੋ ਅਧਿਕਾਰਤ ਤੌਰ ਦੇ ਉੱਤੇ ਕੈਂਡੀਡੇਸੀ ਦੇ ਪੇਪਰ ਕਦੋਂ ਫਾਈਲ ਹੋਣੇ ਆ ਮਨਪ੍ਰੀਤ? ਹਾਂਜੀ, ਸੋ ਇਹ ਜਿਵੇਂ ਪਹਿਲਾਂ ਮੇਰਾ ਫਰਜ਼ ਸੀ ਕਿ ਵੀ ਮੈਂ ਸੰਗਤ ਤੱਕ ਦੱਸਾਂ ਕਿ ਵੀ ਹਾਂਜੀ ਅਸੀਂ ਇਹ ਕਦਮ ਲੈ ਰਹੇ ਹਾਂ ਖੜੇ ਹੋਣ ਲਈ। ਤੇ ਐਕਚੁਅਲੀ ਫਾਈਲਿੰਗ ਪੀਰੀਅਡ ਜੁਲਾਈ ਦੇ ਵਿੱਚ ਸ਼ੁਰੂ ਹੋਗਾ। ਸੋ ਆਪਾਂ ਇੱਕ ਇਵੈਂਟ ਕਰਾਂਗੇ, ਫਾਰਮਲ ਅਨਾਊਂਸਮੈਂਟ ਕਰਾਂਗੇ ਤੇ ਉਹਦੀ ਇਨਫੋਰਮੇਸ਼ਨ ਵੀ ਸੰਗਤ ਤੱਕ ਲਿਆਵਾਂਗੇ ਕਿ ਵੀ ਸਾਰਿਆਂ ਨੇ ਜ਼ਰੂਰ ਪਹੁੰਚਣਾ ਵਾ। ਇਹ ਆਪਣੇ ਸਾਰਿਆਂ ਦੇ ਲਈ ਆ, ਮੈਂ ਤਾਂ ਸਿਰਫ ਤੁਹਾਡੀ ਇੱਕ ਰੈਪਰੈਜ਼ੈਂਟੇਸ਼ਨ ਬਣਨ ਦੀ ਕੋਸ਼ਿਸ਼ ਦੇ ਵਿੱਚ ਆ। ਸੋ ਉਹ ਅਗਸਤ ਵਿੱਚ ਜੁਲਾਈ ਤੋਂ ਅਗਸਤ ਲਈ ਫਾਈਲਿੰਗ ਪੀਰੀਅਡ ਹੁੰਦਾ ਵਾ ਤੇ ਉਹ ਤੋਂ ਬਾਅਦ ਫਿਰ ਸਾਡੇ ਕੈਂਪੇਨਿੰਗ ਦੇ ਜ਼ੋਰ ਲੱਗਣਗੇ। ਤੇ ਸ਼ਾਇਦ ਤੁਸੀਂ ਤੁਹਾਡੇ ਨੇਬਰਹੁੱਡ ਦੇ ਵਿੱਚ ਵੀ ਅਸੀਂ ਜਲਦੀ ਆਵਾਂਗੇ, ਜਿਹੜੇ ਸਾਡੇ ਵਾਲੰਟੀਅਰ ਹੋਣਗੇ ਤੇ ਜ਼ਰੂਰ ਮਿਲਣਾ ਜਦੋਂ ਅਸੀਂ ਮਨਪ੍ਰੀਤ ਇੱਕ ਵਾਰੀ ਵਾਰਡ 7 ਦੱਸ, ਮਨਪ੍ਰੀਤ ਇੱਕ ਵਾਰੀ ਵਾਰਡ 7 ਦੱਸ ਦਿਓ ਵੀ ਕਿਹੜਾ ਇਲਾਕਾ ਜਿਹੜਾ ਪੈਨਮਾ ਲੇਨ, ਉਸ ਦੇ ਇਰਦ ਗਿਰਦ ਹੋਰ ਕਿਹੜੀ ਥਾਵਾਂ ਨੇਬਰਹੁੱਡਸ ਜਿਹੜੀਆਂ ਇਸ ਦੇ ਵਿੱਚ ਆਉਂਦੀਆਂ ਤੁਹਾਡੇ ਵਾਰਡ 7 ਦੇ ਲਈ। ਨਾਲੇ ਜਿੰਨੇ ਜਦੋਂ ਵੋਟ ਕਰਨੀ ਆ ਇੱਥੇ ਸਿਰਫ ਉਸ ਵਾਰਡ ਦੇ ਲੋਕ ਕੀ ਕਰ ਸਕਦੇ, ਜਾਂ ਕਈ ਸ਼ਹਿਰਾਂ 'ਚ ਹੁੰਦਾ ਆ ਵੀ ਤੁਹਾਨੂੰ ਸਾਰਿਆਂ ਨੂੰ ਬੈਲਟ ਦੇ ਵਿੱਚ ਹਰ ਇੱਕ ਜਿਹੜੇ ਵਾਰਡ ਦੀ ਇਲੈਕਸ਼ਨ ਦਾ ਜਿਹੜਾ ਆਉਂਦਾ ਬੈਲਟ ਆਉਂਦਾ ਆ ਕਿ ਇਹਨਾਂ ਨੂੰ ਸਿਰਫ ਉਸ ਇਲਾਕੇ ਵਾਲਿਆਂ ਨੂੰ ਹੀ ਉੱਥੋਂ ਦਾ ਬੈਲਟ ਆਊਗਾ? ਹਾਂਜੀ, ਸੋ ਵਾਰਡ 7 ਉਹ ਏਰੀਆ ਪੈਂਦਾ ਕਿ ਜਿਵੇਂ ਜਿੱਥੇ ਆਪਣਾ ਪੈਨਮਾ ਲੇਨ ਐਗਜ਼ਿਟ ਆ ਉੱਥੋਂ ਸਾਊਥ ਹਾਸਕਿੰਗ ਐਵਨਿਊ ਐਗਜ਼ਿਟ ਤੱਕ, ਈਵਨ ਐਕਚੁਅਲੀ ਟੈਫਟ ਹਾਈਵੇ ਐਗਜ਼ਿਟ ਤੱਕ। ਸੋ ਜਿਹੜੇ ਵੀ ਉੱਥੋਂ ਵੈਸਟ ਰਹਿੰਦੇ ਨੇ, ਸੋ ਜਦੋਂ ਅਸੀਂ ਇੱਧਰ ਨੂੰ ਆਉਂਦੇ ਹੋ, ਜੇ ਤੁਸੀਂ ਪੈਨਮਾ ਤੇ ਟੈਫਟ ਹਾਈਵੇ ਦੇ ਵਿੱਚ ਵਿਚਾਲੇ ਰਹਿੰਦੇ ਹੋ, ਈਵਨ ਜਿਹੜਾ ਆਪਣਾ ਹੁਣ ਸਟੋਨ ਕ੍ਰੀਕ ਜੂਨੀਅਰ ਹਾਈ ਸਕੂਲ ਏਰੀਆ, ਰਿਜੂ ਹਾਈ ਸਕੂਲ ਏਰੀਆ, ਕਾਸਕੋ ਦੇ ਨੇੜੇ ਜੇ ਤੁਸੀਂ ਰਹਿੰਦੇ ਹੋ, ਈਵਨ ਵਿਨਕੋ ਦੇ ਨੇੜੇ ਰਹਿੰਦੇ ਹੋ, ਉਹ ਸਾਰਾ ਏਰੀਆ ਗਿਣਿਆ ਜਾਂਦਾ ਵਾ। ਤੇ ਉਹ ਕੱਟ ਫਿਰ ਗਾਸਫੋਰਡ ਰੋਡ ਤੇ ਪੈ ਜਾਂਦਾ। ਸੋ ਜਿਹੜੇ ਉਸ ਏਰੀਆ ਦੇ ਵਿੱਚ ਰਹਿੰਦੇ ਨੇ, ਜਿਹੜੇ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ, ਉਹੀ ਫਿਰ ਵੋਟ ਪਾ ਸਕਦੇ ਨੇ। ਸੋ ਜੇ ਤੁਸੀਂ ਰਹਿੰਦੇ ਹੋ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਰਹਿੰਦੇ ਨੇ ਤਾਂ ਉਹਨਾਂ ਤੱਕ ਨਿਊਜ਼ ਜ਼ਰੂਰ ਪਹੁੰਚਾਇਓ। ਤੇ ਹਾਂਜੀ, ਈਵਨ ਬੇਕਰਸਫੀਲਡ ਦੇ ਵਿੱਚ ਵਾਰਡ ਬਾਈ ਵਾਰਡ ਵੋਟ ਪੈਂਦੀ ਆ ਜੀ। ਸੋ ਕੰਗ੍ਰੈਚੁਲੇਸ਼ਨਸ ਮਨਪ੍ਰੀਤ ਤੇ ਗੁੱਡ ਲੱਕ। ਤੇ ਸੋ ਇੱਕ ਵਾਰੀ ਫਿਰ ਦੱਸ ਜੀ ਜਿੰਨੇ ਵੀ ਬੇਕਰਸਫੀਲਡ ਦੇ ਵਿੱਚ ਸਾਡੇ ਸਰੋਤੇ ਦਰਸ਼ਕ ਰਹਿੰਦੇ ਆ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਉਹਨਾਂ ਇਲਾਕਿਆਂ 'ਚ ਰਹਿੰਦੇ ਆ, ਸੋ ਜ਼ਰੂਰ ਉਹਨਾਂ ਨੂੰ ਦੱਸਿਓ ਵੀ ਆ ਰਹੀਆਂ ਨਵੰਬਰ ਦੀਆਂ ਇਲੈਕਸ਼ਨ। ਆਲਦੋ ਨਵੰਬਰ ਅਜੇ ਦੂਰ ਆ, ਪਰ ਕੈਂਡੀਡੇਸੀ ਇਹਨਾਂ ਨੇ ਮਨਪ੍ਰੀਤ ਕੌਰ ਨੇ ਜਿਹੜੀ ਉਹ ਐਲਾਨ ਕਰ ਦਿੱਤੀ ਆ ਉੱਥੋਂ ਦੇ ਵਾਰਡ 7 ਦੇ ਜਿਹੜੇ ਸਿਟੀ ਕਾਉਂਸਲ ਦੇ ਲਈ। ਸੋ ਜ਼ਰੂਰ ਆਪਣੀ ਇਸ ਭੈਣ ਨੂੰ, ਇਸ ਕੁੜੀ ਨੂੰ ਜਿਹੜਾ ਆ ਤੁਸੀਂ ਸਪੋਰਟ ਕਰਨਾ ਆ। ਜਿਆਦਾ ਇੱਕ ਵਾਰੀ ਫਿਰ, ਕਿਉਂਕਿ ਬੇਕਰਸਫੀਲਡ ਤੋਂ ਮਨਪ੍ਰੀਤ, ਬੇਕਰਸਫੀਲਡ ਸਿਟੀ ਕਾਉਂਸਲ ਨੇ ਸੋਮਵਾਰ ਨੂੰ ਅਨਾਉਂਸ ਕੀਤਾ ਯੂਥ ਕਮਿਸ਼ਨ ਦੇ ਲਈ ਉਹਨਾਂ ਨੂੰ ਮੈਂਬਰ ਚਾਹੀਦੇ ਆ 8 ਦੇ ਕਰੀਬ, ਲਗਭਗ ਹਰ ਵਾਰਡ ਦੇ ਵਿੱਚ ਆ। ਸੋ ਜਕਾਰਾ ਮੂਵਮੈਂਟ ਵਾਲੇ ਵੀ, ਹੋਰ ਵੀ ਆਪਣੇ ਜਿਹੜੇ ਬੱਚੇ ਆ ਸਕੂਲ ਕਾਲਜ ਜਾਂਦੇ ਆ ਜਿਹੜੇ ਐਲੀਜੀਬਲ ਹੈਗੇ ਆ, ਯੂਥ ਕਮਿਸ਼ਨ ਲਈ ਅਪਲਾਈ ਕਰੋ, ਤਾਂ ਹੀ ਹੌਲੀ ਫਿਰ ਪੌੜੀ ਚੜੋਗੇ। ਇਹ ਜ਼ਰੂਰ ਅਨਾਉਂਸ ਕਰ ਦਿਓ, ਤੁਸੀਂ ਵੀ ਕਰ ਦਿਓ ਅਨਾਉਂਸ, ਤੇ ਹੋਰ ਆਪਣੇ ਜਿਹੜੇ ਤੁਹਾਡੇ ਜਕਾਰਾ ਮੂਵਮੈਂਟ ਦੇ ਬੱਚੇ ਆ ਉਹਨਾਂ ਨੂੰ ਵੀ ਅਨਾਉਂਸ ਕਰ ਦਿਓ। ਜੀ ਸਾਡੇ ਇੱਕ ਜਕਾਰਾ ਮੂਵਮੈਂਟ ਦੇ ਯੂਥ ਇੱਕ ਯੰਗ ਕੌਰ, ਉਹ ਯੂਥ ਕਮਿਸ਼ਨ ਤੇ ਵੀ ਆ। ਸੋ ਆਪਣੀ ਗੋਲ ਹੈ ਕਿ ਵੀ ਆਪਾਂ ਮਲਟੀਪਲ ਲੋਕਾਂ ਨੂੰ ਯੂਥ ਕਮਿਸ਼ਨ ਤੇ ਵੀ ਸਰਵਿਸ ਦੇਈਏ, ਓਪਰਚੁਨਿਟੀ ਦੇਈਏ। ਸੋ ਜ਼ਰੂਰ ਆਪਣੇ ਬੱਚਿਆਂ ਨੂੰ ਵੀ ਕਿਹਾ ਕਿ ਵੀ ਅਪਲਾਈ ਕਰਨ। ਸੋ ਪੰਜਾਬੀ ਰੇਡੀਓ USA ਦਾ ਵੀ ਬਹੁਤ ਬਹੁਤ ਧੰਨਵਾਦ। ਸ਼ੁਰੂ ਤੋਂ ਕਮਿਊਨਿਟੀ ਸਰਵਿਸ ਤੁਸੀਂ ਮੂਹਰੇ ਲੈ ਕੇ ਆਉਂਦੇ ਹੋ ਤੇ ਸੰਗਤ ਤੱਕ ਉਹ ਇੰਪੋਰਟੈਂਟ ਗੱਲਾਂ ਲੈ ਕੇ ਆਉਂਦੇ ਆ ਜਿਹੜੀਆਂ ਸਾਨੂੰ ਵੀ ਸਾਨੂੰ ਜ਼ਰੂਰੀ ਨੇ ਤੇ ਆਪਣੀ ਕਮਿਊਨਿਟੀ ਨੂੰ ਸਮਝਣੀਆਂ ਬਹੁਤ ਜ਼ਰੂਰੀ। ਸੋ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਮਨਪ੍ਰੀਤ ਤੇ ਗੁੱਡ ਲੱਕ। ਧੰਨਵਾਦ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰਜੋਤ ਸਿੰਘ ਜੀ, ਇੱਥੇ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਸੋ
ਜਿੱਥੇ ਜਿੱਥੇ ਚਲੋ ਜਿਹੜੇ ਚੰਗੇ ਨਿਆਣੇ ਅੱਗੇ ਆ ਰਹੇ ਆ, ਪੜ੍ਹੇ ਲਿਖੇ ਆ, ਮਾਸਟਰਸ ਵੀ ਕੀਤੀ ਆ, ਤੇ ਆਪਾਂ ਇਹਨਾਂ ਨੂੰ ਚਿਰ ਤੋਂ ਦੇਖਦੇ ਵੀ ਆ ਰਹੇ, ਕਮਿਊਨਿਟੀ 'ਚ ਵਿਚਰ ਵੀ ਰਹੇ ਆ। ਸੋ ਆਪਾਂ ਨੂੰ ਇੱਦਾਂ ਦੇ ਕੈਂਡੀਡੇਟਸ ਦੀ ਜਿਹੜੀ ਜ਼ਰੂਰ ਸਪੋਰਟ ਕਰਨੀ ਚਾਹੀਦੀ, ਨਾਲੇ ਰਿਪਰੈਜ਼ੈਂਟ ਹੁੰਦਾ ਆ। ਸੋ ਸਿਟੀ ਕੌਂਸਲ ਵੀ ਉਸੇ ਤਰੀਕ ਦੀ ਤਸਦੀਕ ਕਰਨਾ ਚਾਹੀਦਾ ਉਸਨੂੰ, ਜਿੱਦਾਂ ਦਾ ਸ਼ਹਿਰ ਹੋਵੇ। ਸੋ ਆਪਣਾ ਰਾਈਟ ਨਾਲ ਕੋਈ ਵੀ ਪੰਜਾਬੀ ਸਿੱਖ ਉੱਥੇ ਨਹੀਂ ਹੈਗਾ। ਸੋ ਇੱਦਾਂ ਦੇ ਆਪਣੇ ਨਿਆਣਿਆਂ ਨੂੰ ਜਿਹੜਾ ਉੱਥੇ ਘੱਲੀਏ, ਤਾਂ ਜੋ ਜਿਹੜੇ ਆਪਣੇ ਕਮਿਊਨਿਟੀ ਦੀ ਆਵਾਜ਼ ਜਿਹੜੀ ਆ ਉਹ ਬਣ ਸਕਣ। ਤੇ ਹੁਣ ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।